ਦੇ ਵਿਆਹ ਤੇ ਇਹਦੀ ਬੇਗਮ ਦੀ ਰੁਖਸਤੀ ਤੇ ਸੱਸ ਪਿੱਛੇ ਧੁੰਦਰਾ ਡਾਂਸ ਕਰਨ ਲਈ ਕਿਆ ਕੋਬਰਾ ਬੋਲਣ ਵਾਲਾ ਕੋਬਰਾ ਪਹਿਲੀ ਦਫਾ ਗਿਆ ਵਾ ਪਹਿਲੀ ਦਫਾ ਸਹੁਰਿਆਂ ਦੇ ਘਰ ਗਿਆ ਵਾ ਸਾਰੇ ਜੀਆਂ ਨੂੰ ਮਿਲ ਗਿਆ ਤੇ ਸੱਸ ਨਹੀਂ ਨਜ਼ਰ ਆ ਰਹੀ ਛੱਤ ਤੇ ਚੜ ਕੇ ਗਿਆ ਤੇ ਉਹ ਕਰਨ ਦੀ ਇਹ ਮਸਕਲੀ ਮਟਕਲੀ ਫੇਕ ਗੱਲ ਕਰਾਂ ਹਿਚਕੀ ਲੱਗ ਜਵੇ ਯਾਰ ਮੈਨੂੰ ਕੋਈ ਮੈਂ ਪਰੇਸ਼ਾਨ ਹੋਈ ਓਏ ਜਿਹੜਾ ਬੜਾ ਬੇਟਾ ਨਹੀਂ ਓਏ ਤਮਾਮ ਅਜ਼ੀਜ਼ੋ ਅਕਾਰਬ ਨੂੰ अस्सलाम वालेकुम। ਇਹ ਟੀ ਟਾਈਮ ਦੀ ਇੱਕ ਨਵੀਂ ਸ਼ਕਲ ਹੈ ਜਿਹਦੇ ਚ ਅਸੀਂ ਸਾਰੇ ਹੀ ਹੋਸਟ ਵੀ ਹਾਂ ਤੇ ਸਾਰੇ ਹੀ ਫਨਕਾਰ ਵੀ हैं। आज जिस मौजू पे मुझे लब कुशाई करने का मौका मिला है जनाब सदर ਖੁਦਾ ਦਿਆ ਬੰਦਿਆ ਸਜਾਜ ਨਹੀਂ ਆਫੀਸ਼ੀਅਲ ਆ ਸਕੂਲ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਅੱਗੇ ਸਾਰੇ ਪ੍ਰਿੰਸੀਪਲ ਬੈਠੇ ਟੀਚਰ बड़ी मुश्किल से लाए हैं तूफान से कश्ती निकाल कर आए मेरे बच्चों तुम इसको रखना संभाल कर आए क्या बात इस है मुल्क को हाँ इस मुल्क मुल्क को को मेरे रखना मेरे बच्चों संभाल कर हाँ। तो जनाब सदर और मेरे अजीज तलबा मैं ये कहना चाहता हूँ आज इस प्लेटफॉर्म से ताड़ी तूड़ी भी मारो ਜਿੱਥੇ ਬਣੂਗੀ ਉੱਥੇ ਮਾਰਾਂਗੇ ਹੁਣ ਪਹਿਲੀ ਦਾੜੀਆਂ ਵੱਡੀ ਦਾੜੀ ਦਾਨਿਸ਼ ਮਾਸ਼ਾਅੱਲਾ ਤੂੰ ਇੰਨਾ ਪੜਿਆ ਲਿਖਿਆ ਬਾਸ਼ਊਰ ਇਨਸਾਨ ਤਾਂ ਨਹੀਂ ਇੱਕ ਪੰਚ ਹੁੰਦੀ ਆ ਪੰਚ ਤੋਂ ਬਾਅਦ ਕਲੈਪ ਹੁੰਦੀ ਆ ਇਹ ਧੱਕੇਸ਼ਾਹੀ ਆ ਤਾੜੀ ਤੇ ਮਾਰਤੇ ਹੋ ਇਹ ਧੱਕੇਸ਼ਾਹੀ ਆ ਧੱਕੇਸ਼ਾਹੀ ਨਹੀਂ ਪ੍ਰੋਗਰਾਮ ਦੇ ਸ਼ੁਰੂ ਚ ਜਿੰਨੀ એનર્ਜੀ ਨਜ਼ਰ ਆਏਗੀ ਪ੍ਰੋਗਰਾਮ ਉਨਾ ਹੀ ਅੱਛਾ ਲਾਓ ਤਾੜੀ ਇਸ ਗੱਲ ਤੇ ਵਾਹ 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 ਆਇਆ ਮੇਰੀ ਤਸਵੀਰ ਤਾਂ ਖਿੱਚਦੇ ਇੱਕ ਪਿੱਛੇ ਬਲਰ ਕਰਕੇ ਜਰਾ ਓ ਭਾ ਤੂੰ ਲਾਦੇ ਪੂੜੀਆਂ ਲਾਉਣੇ ਆ ਦਾਨਿਸ਼ ਭਾਈ ਮੈਂ ਇੱਕ ਸਵਾਲ ਆ ਮੇਰਾ ਸਿਰਫ ਇੱਕ ਮੇਰਾ ਸਵਾਲ ਆ ਜੇ ਤੁਸੀਂ ਉਹਦੇ ਨਜ਼ਰਸਾਨੀ ਕਰੋ ਸਵਾਲ ਮੇਰਾ ਸਵਾਲ ਤੋਂ ਪਹਿਲੇ ਮੇਰਾ ਇੱਕ ਮੁੱਦਾ ਵਾ ਮੈਂ ਇੱਕ ਫਿਕਰਾਂ ਲੈ ਕੇ ਆਇਆ ਹਾਂ ਮੈਂ ਟੈਨਸ਼ਨਾਂ ਲੈ ਕੇ ਆਇਆ ਮਿੱਠਾ ਜੀ ਉਹ ਤੁਹਾਨੂੰ ਮੈਂ ਇੱਥੇ ਦੱਸ ਰਹੀ ਕਦੀ ਸਾਦਾ ਵੀ ਆਇਆ ਵਾ ਮੈਂ ਦੱਸੀ ਮੈਨੂੰ ਮੈਂ ਜੋ ਦੇਖਿਆ ਤੇ ਕੋਈ ਛਾਪਰ ਹੋਏ ਦੋ ਇੱਕ ਚ ਟੈਨਸ਼ਨ ਆ ਇੱਕ ਚ ਫਿਕਰਾਂ ਲੋਕੀ ਕੰਮ ਤੇ ਆਉਣ ਤੋਂ ਪਹਿਲੇ ਰੋਟੀ ਲੈ ਕੇ ਆਉਂਦੇ ਨਾਲ ਇਹ ਟੈਨਸ਼ਨ ਲੈ ਆ ਯਾਰ ਕੀ ਹੋ ਗਿਆ ਯਾਰ ਲੇਕਿਨ ਉਹ ਫਿਕਰਾਂ ਮੇਰੀਆਂ ਨਹੀਂ ਹਾਂ ਮੇਰੀਆਂ ਨਹੀਂ ਏ ਮੈਂ ਹੁਣ ਫਿਕਰਾਂ ਮੇਰੀਆਂ ਨਹੀਂ ਯੂਨਿਟੀ ਫੇਥ ਸਾਰਿਆਂ ਦੀ ਇਜਤਮਾਈ ਅਵਾਮੀ ਫਿਕਰਾਂ ਲੈ ਕੇ ਆਇਆ ਮੈਂ ਮੁਆਸ਼ਰਤੀ ਕਿਉਂ ਜੀ ਇਹਨੂੰ ਅੱਜ ਹਕੂਮਤ ਰਸਾ ਬਾਲਟੀ ਦੇ ਦੇਵੇ ਇਹ ਉਹਦੀ ਸਾਈਡ ਲਊਗਾ ਤੇ ਹੁਣ ਯੂਨਿਟੀ ਫੇਥ ਜੀ ਫਿਕਰਾਂ ਤੇਰੀਆਂ ਨਹੀਂ ਤੇ ਕੀ ਮੈਂ ਤੇਰੀ ਨਹੀਂ ਏ ਜੀਏ ਵਾਹ 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 ਤੂੰ ਮੇਰਾ ਨਹੀਂ ਬਣਤਾ ਤਾਂ ਫਿਕਰੇ ਤੋਂ ਕਰ ਜੇ ਸਾਰੀਆਂ ਫਿਕਰਾਂ ਤੇਰੀਆਂ ਨੇ ਦੇਖੋ ਜੀ ਮਿੱਠਾ ਜੀ ਅਸੀਂ ਇੱਥੇ ਚਾਰ ਬੰਦੇ ਬੈਠੇ ਪਬਲਿਕ ਪਲੇਸ ਤੇ ਬਾਹਰ ਕਿਤੇ ਇੱਕ ਬੰਦਾ ਆਇਆ ਵਾ ਉੱਥੇ ਆ ਕੇ ਉਹ ਕਰਕੇ ਹੋ ਗਿਆ ਏ ਇਹਦਾ ਬਿਹਤਰੀਨ ਹਲਵਾ ਅਗਰ ਤੇ ਤੁਸੀਂ ਪੜ੍ਹੇ ਲਿਖੇ ਬਾਸ਼ਊਰ ਚੀਜ਼ ਦਾ ਜਿਹੜਾ ਨਾ ਜ਼ਿਆ ਉਹਨੂੰ ਬਚਾਓ ਅੱਗੇ ਝੋਲੀ ਕਰੋ ਜਾਂ ਛਾਪਰ ਦੇ ਦੋ ਉਹਨੂੰ ਇੱਥੇ ਜੇਬੀ 'ਚ ਛਾਪਰ ਕੱਢ ਕੇ ਉਹਨੂੰ ਗੱਲ ਲਓ ਭਾਜੀ ਇੱਥੇ ਮੁਆਸ਼ਰਤੀ ਫਿਕਰਾਂ ਲੈ ਆਓ ਇਹ ਤੁਸੀਂ ਫਿਕਰ ਹੀ ਆ ਆਹ ਪਹਿਲੀ ਫਿਕਰ ਹਲੇ ਦੱਸੀ ਸੀ ਮਿੱਠੇ ਰੋਡ ਨੂੰ ਬਚਾਇਆ ਕਿ ਨਹੀਂ ਹੈ ਮਾਂ ਧਰਤੀ ਨੂੰ ਬਚਾਇਆ ਝੋਲੀ ਭਰ ਲਈ ਕਿਹੜਾ ਰੌਲਾ ਵਾ ਨਹੀਂ ਨਾ ਹਾਂ ਉਹ ਜੁਰਮ ਉਹਨੇ ਕੀਤਾ ਕਿਉਂ ਕਿ ਪਬਲਿਕ ਪਲੇਸ ਤੋਂ ਕਿਤੇ ਸਾਈਡ ਤੇ ਜਾ ਕੇ ਸੋਬਰ ਤਰੀਕੇ ਨਾਲ ਇੰਜ ਹਲਕਾ ਜਿਹਾ ਕਰ ਭਾਜੀ ਇਹਦਾ ਅਦਾਰਾ ਕੋਈ ਨਹੀਂ ਹੈਗਾ ਇਹਦੀ ਕੋਈ ਜਾਂਚ ਪੜਤਾਲ ਨਹੀਂ ਹੈਗੀ ਨਾਲੇ ਇਹਦਾ ਤੁਹਾਡੇ ਕੋਲ ਪ੍ਰੂਫ ਕੋਈ ਨਹੀਂ ਜਿਹੜਾ ਮਾਰੀ ਥੋਕੇ ਚੱਲੇ ਤੁਸੀਂ ਚੁੱਕ ਵੀ ਨਹੀਂ ਸਕਦੇ ਕਿ ਯਰ ਆਨਰ ਆ ਦੇਖੋ ਕੌਣ ਕਰ ਗਿਆ ਜਾਂ ਬੰਦਾ ਉੱਤੇ ਮਿੱਟੀ ਪਾ ਦੇਵੇ ਪੈਰ ਨਾਲ ਇੰਜ ਕਰਕੇ ਇਹਦਾ ਜਾਂ ਇਹ ਹੋ ਸਕਦਾ ਮਗਰ ਬੰਦਾ ਅਮਲਾ ਛੱਡਿਆ ਜਾਵੇ ਪੂਰਾ ਅਮਲਾ ਜਿਹੜਾ ਹਲਕੀ ਜੀ ਖੰਗਾਰਬਾਜੀ ਕਰਕੇ ਗਿਆ ਉਹਦਾ ਹਲਕਾ ਜਿਹਾ ਪੈਕਟ ਬਣਾਤਾ ਜਾਂ ਕਰਕੇ ਨਾ ਠਾ ਯਾਰ ਅਮਲਾ ਨਹੀਂ ਛੱਡੇ ਜੇ ਕੈਮਰੇ ਹਰ ਜਗ੍ਹਾ ਲੱਗਣੇ ਜਿੱਥੇ ਪਬਲਿਕ ਪਲੇਸ ਆ ਕੋਈ ਬਾਜ਼ਾਰ ਆ ਕੋਈ ਪਾਰਕ ਆ ਕੋਈ ਸਿਸਟਮ ਉੱਥੇ ਕੈਮਰੇ ਲੱਗੇ ਹੁੰਦੇ ਆ ਲੇਕਿਨ ਤੁਸੀਂ ਆਵਾਮ ਨੂੰ ਨਹੀਂ ਬਣ ਸਕਦੇ ਆਵਾਮ ਤੁਹਾਡੇ ਕਹਿਣੇ ਕਾਰ ਚ ਹੈ ਹੀ ਨਹੀਂਗੀ ਤੁਸੀਂ ਕਿੱਦਾਂ ਸਮਝਾ ਲਓਗੇ ਨਹੀਂ ਨਹੀਂ ਇਹ ਤੁਹਾਡੇ ਬੜੀ ਕਹਿਣੇ ਕਾਰ ਚ ਆ ਹੀ ਨਹੀਂ ਸਕਦੀ ਬੜੀ ਬਾਸ਼ਊਰ ਕੌਮ ਹੈ ਤੁਸੀਂ ਹਮੇਸ਼ਾ ਜਿਹੜੇ ਵੀ ਮੈਂ ਦੇਖਿਆ ਹੋਸਟਾਂ ਨੇ ਇਸ ਕੌਮ ਨੂੰ ਹਮੇਸ਼ਾ ਥੱਲੇ ਕੀਤਾ ਮੈਂ ਇਸ ਕੌਮ ਦੇ ਸ਼ਾਨਾ ਬਸ਼ਾਨਾ ਖੜਾ ਮੈਂ ਇਸ ਕੌਮ ਨੇ ਲੈ ਵੀ ਸੁਭਾਨ ਅੱਲਾਹ ਯਾਰ ਜਿਹੜੀ ਕੌਮ ਬਰਥਡੇ ਤੋਂ 5 ਮਿੰਟ ਪਹਿਲੇ ਭਗਾਨੇ ਪਾੜ ਦਿੰਦੀ ਉਹ ਬਾਸ਼ਊਰ ਨਹੀਂ ਓਏ ਹੋਏ ਯਾਰ ਪਤਾ ਨਹੀਂ ਬਾਅਦ ਚ ਵੀ ਪਾੜਨੇ ਆ ਹਾਂ ਜਿਹੜੀ ਆਵਾਮ ਮਹਿੰਦੀ ਤੇ ਲਾੜੇ ਦਾ ਸੂਟ ਪਾੜ ਦਿੰਦੀ ਉਹਦਾ ਬੁਰਾ ਹਾਲ ਕਰ ਦਿੰਦੀ ਆਂਡੇ ਮਾਰ ਰਹੇ ਯਾਰ ਇਹ ਕੀ ਹੈ ਇਹ ਰਸਮ ਆ ਉਹ ਜਿਹੜੀ ਕਿਹੜੀ ਰਸਮ ਕੌਮ ਦੇ ਵਿੱਚ ਪੂਰੀ ਬਰਾਤ ਹਲੇ ਬੈਠੀ ਹੁੰਦੀ ਹੈ ਐਡਾ ਸੋਹਣਾ ਭਾਂਡਾ ਜਿਹਾ ਭਰ ਕੇ ਨਾਈ ਟੁਰਿਆ ਜਾਂਦਾ ਹੁੰਦਾ ਉਹ ਆਰਾਮ ਨਾਲ ਐ ਚੁਗਲ ਲਾ ਕੇ ਯਾਰ ਉਹਦਾ ਹੱਕ ਵਾ ਯਾਰ ਮਿੱਠੇ ਯਾਰ ਉਹਨੇ ਧੁੱਪੇ ਪੈਸੇ ਨਹੀਂ ਸੜਦਾ ਲਏ ਯਾਰ ਦੇਖ ਕੇ ਸੜਦਾ ਹੈ ਭਾਜੀ ਦੇਖ ਓ ਕੇ ਯਾਰ ਸੜਦਾ ਤੂੰ ਤੁਹਾਡਾ ਕੰਮ ਹੀ ਸ਼ੁਰੂ ਤੋਂ ਇਹੀ ਕੰਮ ਆ ਮੇਰਾ ਕੰਮ ਨਹੀਂ ਅਲਹਮਦੁਲਿਲਾ ਕੰਮ ਹੀ ਖੋਖਰ ਦਾਨਿਸ਼ ਸਾਹਿਬ ਇਸ ਮੁੱਦੇ ਤੇ ਗੱਲ ਉਠਾਓ ਤੁਸੀਂ ਕੀ ਕਰਨੇ ਆ ਜੇ ਉਹਨੇ ਟਿੰਡ ਭਰ ਲਈ ਹੈ ਤੇ ਕੋਈ ਐਸਾ ਮਸਲਾ ਨਹੀਂ ਇਹ ਬਾਅਦ ਦੀਆਂ ਗੱਲਾਂ ਵਾਂ ਲੇਕਿਨ ਪਹਿਲੇ ਆ ਜਿਹੜੀ ਬਾਹਰ ਦੇ ਮੁਲਕਾਂ 'ਚ ਤੁਸੀਂ ਪਬਲਿਕ ਪਲੇਸ ਤੇ ਥੁੱਕ ਸੁੱਟੋ ਤੁਹਾਨੂੰ ਜੁਰਮਾਨਾ ਹੋ ਜਾਏਗਾ ਹਾਂਜੀ ਜੇਲ੍ਹ ਵੀ ਹੋ ਜਾਂਦੀ ਹੈ ਆਹੋ ਇੱਥੇ ਕਿਉਂ ਕੋਈ ਨਹੀਂ ਕਿਤੇ ਇੰਜ ਸ਼ੂ ਕਰਕੇ ਸੂਟਾ ਕਰ ਦਿੰਦਾ ਸੁੜਕਾਬਾਜ਼ੀ ਕਰ ਦਿੰਦਾ पता की गल्ला खुदारा 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 तेरी अर्ज़े पाक में वो गुल उतरे कि मैं देखता रहूं तू कहां से कहां लेके चला गया इस कौम ते इस धरती ते
ਰਹਿਮ ਕਰੋ। ਹੁਣ ਦੇਖੋ ਨਾ ਕਚਹਿਰੀ ਬਾਜ਼ਾਰ ਟਰਨ ਟਨ 1 ਨੰਬਰ ਦਾ ਕੰਮ ਕੀਤਾ, ਰਸੀਦ ਕੱਟ ਕੇ ਦਿੱਤੀ, ਚੁਲਕ ਦਾ ਨਿਜ਼ਾਮ ਹੋਇਆ ਤੇ। ਲੇਕਿਨ ਉੱਥੇ ਹੁਣ ਮਿੱਠਾ ਜੀ ਕਿਆ ਖੂਬਸੂਰਤ ਗੱਲ ਕੀਤੀ ਹੈ, ਉਹ ਕਚਹਿਰੀ ਬਾਜ਼ਾਰ ਵਾਲੇ ਜਿਹੜੇ ਬੈਂਚ ਨਹੀਂ, ਲੋਕੀ ਉੱਥੇ ਆਪਣੇ ਸਪੈਲਿੰਗ ਲਿਖਣਾ ਸ਼ੁਰੂ ਹੋ ਗਏ। ਯਾਰ ਕੀ ਆ, ਕੂੜ ਪੂਰਾ ਨਹੀਂ ਯਾਰ ਯਾਰ ਸਪੈਲਿੰਗ ਦਾਨਿਸ਼ ਤੂੰ ਇਹ ਗੱਲ ਕਰਦਾ, ਇੱਕ ਕਰੈਕਟਰ ਤੇ ਸ਼ੇਵ ਕਰਵਾ ਰਿਹਾ ਵਾ ਬਹਿ ਕੇ, ਹੈ। ਠੀਕ ਆ, ਨਾਈ ਬੜਾ ਸੋਹਣਾ ਐ ਕਰਕੇ ਉਹਨੇ ਸਾਬੜ ਸੁਬੜ ਲਾ ਕੇ ਬੁੱਤਰ ਲਾ ਕੇ ਸਾਰਾ ਉਹ ਇੱਧਰ ਉਹ ਪਾਰਕ ਬਣਾਇਆ ਉਹਨਾਂ ਨੇ ਟੂਰਿਸਟ ਵਾਸਤੇ ਹੈ, ਉਹਦੇ ਵਿੱਚ ਫਿਰਨ ਤੁਰਨ ਵਾਸਤੇ ਸੋਹਣਾ 4 ਵਜੇ ਸਾਰੀਆਂ ਦੁਕਾਨਾਂ ਵਾਲੇ ਉੱਥੇ ਆ ਕੇ ਲੰਮੇ ਪਏ। ਉਹ ਨਹੀਂ, ਅੱਲਾ ਦੇ ਬੰਦੇ ਇਸ਼ਾ ਤੋਂ ਬਾਅਦ ਨਸ਼ਈ ਪੈਣ ਡਏ ਉੱਥੇ। ਨਸ਼ਈ ਹੁਣ ਦੂਜੇ ਨੂੰ ਕਹਿੰਦੇ ਚਲੋ ਚੱਲ ਨਾਲ ਨੂੰ ਹੋ ਜਾਣਾ ਥੋੜਾ ਜਿਹਾ, ਅੱਲਾ ਉਹ ਖੈਰ। ਕਚਹਿਰੀ ਬਾਜ਼ਾਰ ਕਿੱਡਾ ਖੂਬਸੂਰਤ ਇੰਟਰਨੈਸ਼ਨਲ ਅੱਛਾ। ਸਤਹ ਦਾ ਬਣ ਗਿਆ। ਉਹ ਇਹਦੇ ਵਰਗਾ ਚਵਲ ਜਾਵੇ ਉੱਥੇ ਮੂੰਹ ਚ ਪਾਨ ਪਾਇਆ ਹੋਵੇ ਤੇ ਉੱਥੇ ਪੁਰਚ ਕਰਦਾ ਫਿਰੇ। ਹੈ ਸਾਰਾ ਮਾਹੌਲ ਤਬਾਹ ਹੋ ਗਿਆ ਕਿ ਨਹੀਂ? ਲੇਕਿਨ ਮੈਂ ਇੱਕ ਗੱਲ ਮੈਂ ਬਾਤ ਠਾਵਾਂਗਾ ਇਹਦੇ ਤੇ, ਇੱਥੇ ਪੈਸੇ ਲਾਉਣ ਤੋਂ ਪਹਿਲੇ ਇਹਨਾਂ ਨੂੰ ਗਰੀਬਾਂ ਦਾ ਸੋਚਣਾ ਚਾਹੀਦਾ ਸੀ। ਚਲੋ ਜਿਹੜੇ ਗਰੀਬ ਆ ਉਹਨਾਂ ਦਾ ਵਿਸਾ ਲਾਉਂਦੇ 12,000 ਰੁਪਇਆ 15,000 ਰੁਪਇਆ, ਜਿਨ੍ਹਾਂ ਦੇ ਘਰ ਆਟਾ ਹੈ ਨਹੀਂ, ਆਟਾ ਖਾਣਾ ਚਾਹੀਦਾ ਸੀ। ਇਹ ਜ਼ਰੂਰੀ ਸੀਗਾ, ਜ਼ਰੂਰੀ ਸੀ ਇਹ? ਪਹਿਲੇ ਮੈਨੂੰ ਇਹ ਦੱਸੋ। ਮੇਰੀ ਗੱਲ ਸੁਣ, ਕਚਹਿਰੀ ਬਾਜ਼ਾਰ ਸਾਰੇ ਗਰੀਬ ਹੀ ਫਿਰਨ ਡੇ। ਤਲਾਲ ਭੁਗਟੀ ਤੇ ਆਉਣੋ ਰਿਹਾ, ਉੱਥੋਂ ਖਾਜਾ ਆਸਫ ਤੇ ਉੱਥੇ ਆਉਣੋ ਰਿਹਾ, ਯਾਰ ਮਿੱਠੇ ਮੈਨੂੰ ਕੀ ਉੱਥੇ ਸ਼ੇਖ ਖੁਰਮ ਤੇ ਆਉਣੋ ਰਿਹਾ। ਤੇਰੇ ਵਰਗਾ ਗਰੀਬ ਹੀ ਫਿਰਨ ਡੇ ਆ। ਗਰੀਬ ਨੂੰ ਪਹਿਲੇ ਆਪਣਾ ਆਪ ਪਹਿਲੇ ਸੋਚਣਾ ਪੈਣਾ ਗਰੀਬ ਨੂੰ। ਇਹੋ ਹੀ ਲੋਕ ਨੇ ਜਿਹੜਾ ਸ਼ਊਰ ਨੂੰ ਪਨਪਨ ਨਹੀਂ ਦਿੰਦੇ। ਯਾਰ ਅਸੀਂ ਕਿੱਡੇ ਛੋਟੇ ਲੈਵਲ ਤੇ ਗੱਲ ਸ਼ੁਰੂ ਕੀਤੀ ਆ। ਤੁਸੀਂ ਆਪਣੇ ਅੰਦਰੋਂ ਤੇ ਪਹਿਲੇ ਬੁਰਾਈਆਂ ਮੁਕਾਓ, ਉਹਦਾ ਨਾ ਹਕੂਮਤ ਨਾਲ ਤਅਲਕ ਆ ਨਾ ਕਿਸੇ ਨਾਲ। ਮਤਲਬ ਕਿ ਤੂੰ ਬੈਠਾ ਮੈਂ ਬੈਠਾ ਵਾਂ, ਸਲਮਾਨ ਵਰਗਾ ਬੰਦਾ ਆ ਕੇ ਸਿਗਰਟ ਲਾ ਕੇ ਧੂਏ ਮਾਰ ਰਿਹਾ ਵਾ, ਵੀ ਸਾਡਾ ਕੀ ਕਸੂਰ ਆ? ਭਾਜੀ ਮੈਂ ਤੇ ਕਦੀ ਮੈਨੂੰ ਬਹਿਣਾ ਨਹੀਂ ਅੱਛਾ ਲੱਗਦਾ। ਫਾਰ ਐਗਜ਼ਾਮਪਲ ਭਾਜੀ ਕੀ ਹੋ ਗਿਆ? ਉਹ ਗੱਲ ਕਰੋ ਵੀ ਅਸੀਂ ਇੰਜ ਕਰਕੇ ਬੀਬੀਆਂ ਭੈਣਾਂ ਸਾਡੀਆਂ ਰੋਡ ਤੇ ਨਿਕਲੀਆਂ ਕੋਈ ਖਰੀਦੋ ਫਰੋਖਤ ਕਰਨ, ਤੇ 2 ਬੰਦੇ ਇੰਜ ਮੋਟਰਸਾਈਕਲ ਤੇ ਜਾ ਰਹੇ ਉੱਚੀ ਉੱਚੀ, ਉਹ ਤੇਰੀ ਭੈਣ ਨੂੰ ਤੇਰੀ ਯਾਰ ਮਾੜੀ ਗੱਲ ਉਹ ਵੀ ਸੁਣ ਰਹੀਆਂ। ਆ ਵੀ ਮਾੜੀ ਯਾਰ ਹੁਣ ਤੁਸੀਂ ਇਹ ਦੇਖੋ, ਪਤਾ ਕੀ ਗੱਲ ਆ, ਅਸੀਂ ਯਕਜਹਿਤੀ ਕਦੋਂ ਕਰਨੀ ਹੈ? ਅਸੀਂ ਇੱਕ ਕੌਮ ਕਦੋਂ ਬਣਨਾ ਵਾ? ਵੀ ਹੁਣ ਜਿਹੜਾ ਕਚਹਿਰੀ ਬਾਜ਼ਾਰ ਪਾਰਕ ਜਿਹਾ ਬਣਿਆ ਵਾ ਇੰਜ ਕਰਕੇ ਹਲਕਾ ਜਿਹਾ ਛੋਟਾ ਜਿਹਾ, ਮੈਂ ਆਪ ਦੇਖਿਆ, ਬਾਖੁਦਾ ਹੋਸ਼ ਦੇ ਨਾਖੂਨ ਲੈ ਲਓ। ਇਹ ਤਾਂ ਅੱਜ ਤੋਂ ਬਾਅਦ ਤੁਹਾਨੂੰ ਕਿਸੇ ਨੇ ਨਹੀਂ ਸਮਝਾਉਣਾ ਮੈਂ ਕਿ ਢਿੱਲਾ ਮੱਠਾ ਰਹਿਣ ਡਿਆ ਵਾ। ਇਹ ਤੁਸੀਂ ਜੇ ਤੁਹਾਡੇ ਕੋਲ ਗੱਲਾਂ ਲੈ ਹੁੰਦੀਆਂ ਲੈ ਲਓ, ਪਿਕ ਕਰ ਲਓ ਆਪਣੇ ਆਪ ਨੂੰ। ਵੀ ਉਹ ਜਿੱਥੇ ਘਾਹ ਜਿਹਾ ਲੱਗਾ ਵਾ, ਉੱਥੇ ਕਿਸੇ ਨਾ ਪਹਿਮ ਬੰਦੇ ਨੇ ਨਾ ਲੇਲੇ ਛੱਡਤੇ ਆ ਕਚਹਿਰੀ ਬਾਜ਼ਾਰ ਲੈ ਲੈ ਹਾਂਜੀ। ਕੁਰਬਾਨੀ ਆਈ ਇਦਾਂ ਕਰਕੇ ਕੁਰਬਾਨੀ ਨਹੀਂ, ਮਦਾਰੀ ਵਾਲੇ, ਤਮਾਸ਼ੇ ਵਾਲੇ, ਕੁਰਬਾਨੀ ਵਾਲੇ। ਯਾਰ ਇਹ ਨਹੀਂ ਯਾਰ, ਮਾੜੀ ਇੱਕ ਗੱਲ ਆ ਚੀਜ਼ ਤੁਹਾਨੂੰ ਹਕੂਮਤ ਨੇ ਖੂਬਸੂਰਤ ਬਣਾ ਕੇ ਦਿੱਤੀ, ਅੱਗੋਂ ਉਹਦਾ ਖਿਆਲ ਰੱਖਣਾ ਤੁਹਾਡਾ ਜ਼ਿੰਮੇਵਾਰੀ ਹੈ। ਬਿਲਕੁਲ ਸਾਰੇ ਬਾਜ਼ਾਰਾਂ ਦੇ ਦਾਨਿਸ਼ ਭਾਈ ਨਕਸ਼ੇ ਆਏ ਆ। ਉਹ ਕਹਿੰਦੇ ਪਹਿਲੇ ਇੱਕ ਬਾਜ਼ਾਰ ਬਣਾ ਕੇ ਦੇਖੋ ਇਹ ਇਹਨਾਂ ਕੀ ਕਰਦੇ, ਉਸ ਹਿਸਾਬ ਨਾਲ ਫਿਰ ਬਾਕੀ ਬਾਜ਼ਾਰਾਂ ਦਾ ਸਿਸਟਮ। ਸਾਰੇ 8 ਵਜੇ ਦੇ ਬਣਨੇ 4 ਵੱਡੇ ਬਾਜ਼ਾਰਾਂ ਦੇ। ਭਾਜੀ ਮੈਂ ਤੇ ਸੋਚ ਲਿਆ, ਸਾਨੂੰ ਨਵਾਂ ਮੁਲਕ ਨਹੀਂ ਚਾਹੀਦਾ, ਸਾਨੂੰ ਨਵੀਂ ਕੌਮ ਚਾਹੀਦੀ ਆ। ਵੱਡੀ ਗੱਲ ਆ। ਨਹੀਂ, ਕੌਮ ਇਹੀ ਰਿਪੇਅਰ ਹੋਏਗੀ। ਮਿੱਠਾ ਜੀ ਇਹ ਆਮ ਲੋਕ ਨਹੀਂ, ਪਾਕਿਸਤਾਨੀ ਬੜੇ ਜ਼ਹੀਨ ਲੋਕ ਆ। ਹੁੰਦੇ ਸੀ ਹੁਣ ਵੀ ਹੈਗੇ ਆ ਫੋਨਾਂ ਨੇ, ਆ ਜਿਹੜੀਆਂ ਕਰਜ਼ਾ ਦੇਣ ਵਾਲੀਆਂ ਐਪਾਂ ਇਹਨਾਂ ਨੇ, ਟੂਨਾਂ ਨੇ, ਆ ਜੂ ਵਾਲੀਆਂ ਗੇਮਾਂ ਨੇ, ਐਪਾਂ ਵਾਲੀਆਂ, ਇਹਨਾਂ ਨੇ ਨਾ ਮਾਵਾਂ ਦੇ ਧੀ ਪੁੱਤ ਰੋਲ ਕੇ ਰੱਖਤੇ ਆ। ਰੋਲ ਤੇ ਰੱਖ ਬੜੀ ਵੱਡੀ ਗੱਲ ਕੀਤੀ ਹੈ ਸੱਚੀ ਯਾਰ। ਮੈਂ ਤਾਂ ਮੌਜੂਦ ਸੀ ਨਾ, ਤੁਸੀਂ ਤਾਂ ਛੁੱਟੀ ਕਰ ਜਾਂਦੇ ਵਾਹ ਵਾਹ ਮਿੱਠਾ ਜੀ, ਵਾਹ ਵਾਹ। ਆਹੋ। ਕੀ ਚੁੱਪ ਦੀ ਯਾਰ ਗੱਲ। ਅਸੀਂ ਇਦਾਂ 4 ਬੰਦੇ ਬੈਠੇ ਆ, ਕਾਸ਼ੀ ਵਰਗਾ ਕਰੈਕਟਰ ਆਇਆ ਇੱਥੇ ਆ ਕੇ ਖਲੋ ਕੇ ਸ਼ੁਰੂ ਨੇ ਕਰਤੀ, ਹਾਂ ਕੀ ਆ ਆਉਂਦਾ ਪਿਆ ਵਾ ਨਾ ਮੈਂ ਯਾਰ ਸਾਡਾ ਕੀ ਕਸੂਰ ਆ? ਅਸੀਂ ਯਾਰ ਤਰਾਜ਼ੂ ਕੋਈ ਨਹੀਂ ਹੈ, ਤਰਾਜ਼ੂ ਹੈਗੇ ਆ। ਇਨਸਾਫ ਦਾ ਪਲੜਾ ਕਿੱਥੋਂ ਫੜਨਾ ਵਾ? ਸਾਨੂੰ ਕੋਈ ਰੋਕ ਟੋਕ ਨਹੀਂ ਹੈ। ਨਿਚਲੀ ਸਤਹ ਤੋਂ ਕਾਨੂੰਨ ਆਏਗਾ, ਨਿਚਲੀ ਸਤਹ ਤੋਂ ਅਮਲ ਦਰਾਮਦ ਹੋਏਗਾ। ਫਿਰ ਹੁਣ ਤੁਸੀਂ ਹਮਾਮ ਦੇ ਬੈਠੇ, ਤੁਸੀਂ ਤੁਹਾਡਾ ਪਹਿਲਾ ਨੰਬਰ ਤੋਂ ਹੀ ਸ਼ੇਵ ਕਰਾ ਰਹੇ ਐ ਬੈਠੇ, ਤੁਸੀਂ ਹਲਕਾ ਜਿਹਾ ਏਸੀ ਚੱਲ ਲੈ ਰਹੇ ਆ, ਪਿੱਛੇ ਇੱਕ ਬੰਦਾ ਕਹੂਗਾ ਇਹਨਾਂ ਨੂੰ ਕਿੰਨਾ ਘਟਾਇਆ ਵਾ, ਉਹ ਜਾਣਦਾ ਨਹੀਂ ਮੈਨੂੰ, ਭਾਈ ਤੁਸੀਂ ਫੇਕ ਕਰਾ ਲਿਓ, ਘੰਟਾ ਹੋ ਗਿਆ ਬੈਠੇ ਆ, ਅਸੀਂ ਜਾਣਾ ਬੱਚੇ ਛੱਡ ਕੇ, ਵੀ ਉਹਦਾ ਸਾਨੂੰ ਕਹਿਣਾ ਬਣਦਾ ਹੀ ਨਹੀਂ ਹੈ। ਇਹ ਰੂਲਸ ਰੈਗੂਲੇਸ਼ਨ ਜਿਹੜੇ ਆ ਨਾ, ਇਹ ਕਿਹਨੇ ਸਿਖਾਉਣੇ ਆ? ਅਵਾਮੀ ਸਤਹ ਤੇ ਜਦੋਂ ਅਕਲ ਜਾਗ ਪਈ ਨਾ ਕਿ ਮੈਂ ਆ ਨਹੀਂ ਕਰਨਾ, ਮਿੱਠਾ ਜੀ ਮਾਮਲੇ ਉਦੋਂ ਹੱਲ ਹੋਣੇ। ਹੱਲ ਹੋ ਜਾਣੇ। ਪਤਾ ਕੀ ਗੱਲ ਆ, ਭਾਜੀ ਨੇ ਬੜੀ ਅੱਛੀ ਗੁਫ਼ਤਗੂ ਕੀਤੀ ਹੈ। ਉਹ ਤਾਂ ਬੋਲੇ ਨਹੀਂ ਯਾਰ, ਕਿਉਂ ਝੂਠ ਬੋਲਣੇ ਆ? ਯਾਰ ਉਹਨੇ ਕਿਹਾ ਨਹੀਂ ਕਿ ਜਦੋਂ ਗੱਡੀਆਂ ਲੰਘਣ ਨਹੀਂਆਂ ਹੁਣ ਬੰਦੇ ਗਾਲਾਂ ਕੱਢਦੇ ਆ। ਤੁਹਾਡੇ ਲਈ ਇਹ ਨਾਰਮਲ ਗੱਲ ਹੈ ਮਿੱਠਾ ਜੀ, ਲੇਕਿਨ ਗੈਰਤਮੰਦ ਲੋਕ ਇਸ ਗੱਲ ਤੋਂ ਮਾਈਂਡ ਕਰਦੇ ਨੇ। ਅਸੀਂ ਵੀ ਗੈਰਤਮੰਦੀ ਆ ਭਾਜੀ, ਤੁਸੀਂ ਮੈਨੂੰ ਕਦੋਂ ਦੇਖਿਆ ਮੈਂ ਇਸ ਗੱਲ ਤੇ ਚੁੱਪ ਬੈਠਾ ਰਿਹਾ? ਯਾਰ ਤੈਨੂੰ ਵੇਖ ਕੇ ਉਹਦੇ ਦੇਹ 'ਚ ਗੱਲ ਆਈ ਹੈ ਅਗੈਰਤਮੰਦ ਵਾਲੀ। 3.5 ਕਰੋੜ ਰੁਪਏ ਦੀ ਮਿੱਠਾ ਜੀ ਗੱਡੀ ਹੈ, 3.5 ਕਰੋੜ ਓਏ ਤੁਹਾਡੇ ਤੋਂ ਅੱਗੇ ਜਾ ਰਹੀ ਹੈ। ਹਾਂ ਤੁਸੀਂ ਵੇਖ ਰਹੇ ਪਿੱਛੇ ਆਪਣੀ ਗੱਡੀ 'ਚ ਜਾਂ ਮੋਟਰਸਾਈਕਲ 'ਚ ਇੰਜ ਕਰਕੇ ਗੰਦ ਦਾ ਛੱਤ ਬਾਹਰ ਆਣਾ ਤੇ ਬਾਹਰ ਗੱਡੀ ਦੇ ਵਿੱਚੋਂ। ਯਾਰ ਤੂੰ ਵੇਖ ਤੇ ਸਹੀ, ਤੂੰ ਅੱਲਾ ਦੇ ਬੰਦੇ ਵੱਡੀ ਗੱਡੀ 'ਚ ਬੈਠਾ, ਤੂੰ ਕੀ ਐਗਜ਼ਾਮਪਲ ਸੈੱਟ ਕਰ ਰਿਹਾ? ਬਾਹਰ ਗੰਦ ਪਾ ਰਹੇ, ਤੂੰ ਉਹੀ ਛਾਪਰ ਬਾਅਦ ਘਰ ਪਹੁੰਚ ਕੇ ਡਸਟਬਿਨ 'ਚ ਸੁੱਟ ਦੇ। हाँ, यही तू शाही है, बसेरा है काम तेरा पहाड़ों पर। वाह वाह कि यार तुसी ये देखो भी यार तुसी सौदा लेन गए हो, मेरे नाल खोता भलवान नींद च गनूद की जी रात ਨੂੰ 2:30 ਵਜੇ जो टी टाइम करके गए आ,
ਦੁਆਣੇ ਰੇੜੀ ਤੇ ਮੈਂ ਕਿਹਾ ਯਾਰ ਮੈਂ ਪਾਈਆ ਕੇ ਦੁਆਣਾ ਖਾ ਲਾਂ, ਹਲਕੀ ਝੱਲ ਵੱਜਣ ਸੀ, ਐ ਪੂਰੀ ਜੁੰਬਸ਼ ਸੀਗੀ। ਹਾਏ ਬਿਸਮਿਲ੍ਲਾ, ਮੈਂ ਸਦਕੇ ਓਹੋ ਘੁੱਗੀ ਪਰਿੰਦਾ ਵਾ ਪਰਿੰਦਾ, ਇਹ ਇੱਥੇ ਕੀ ਕਰਨਾ ਆ? ਮੈਂ ਇੰਜ ਕਰਕੇ ਮੈਂ ਕਿਹਾ ਯਾਰ ਪਾਈਆ ਕੇ ਦੁਆਣਾ ਦੇ, ਦੁਆਣਾ ਲੈ ਕੇ ਮੈਂ ਖਾਣ ਡਿਆ ਵਾ। ਹਾਂ ਤੇ ਉਹ ਹੁਣ ਭਲਵਾਨ ਹੋਣੀ ਆ, ਕੀ ਕਿਦਾਂ ਲਾਇਆ ਬਈ, ਕੀ ਡੇਟਾ? ਯਾਰ ਭਲਵਾਨ ਤੇਰੇ ਮਗਰ ਪਹਿਲੇ ਵੀ ਸੇਮ ਹੀ ਭਲਵਾਨ, ਉਹ ਹਮਾਵਰ ਦੇ ਵੀ ਤੇਰੇ ਪਿੱਛੇ ਆਇਆ ਵੀ ਹੋਈ ਸੀ। ਇਹ ਭਲਵਾਨ ਦਾ ਕੋਈ ਤੇ ਨਾ ਰੋਲਾ ਬੜਨ ਦਿਆ ਭਲਵਾਨ ਬਦਲ ਤੇ ਮੈਂ ਹੁਣ ਭਲਵਾਨ ਕੀ ਲਾਇਆ ਬਈ, ਉਹ ਕਹਿੰਦੇ ਇਹ ਬੱਟ ਪੀਟੀ ਵਾਲਾ ਬੱਟ ਤੁਹਾੜਾ ਪਿਆ ਵਾ ਤੇ ਪੁੱਛਣ ਦੇ ਕੀ ਲੈ ਤੇ ਕਿਦਾਂ ਲਾਇਆ? ਮੈਂ ਕਿਹਾ ਪਤਾ ਨਹੀਂ, ਮੈਂ 40 ਰੁਪਏ ਪਾਈਆ ਲਿਆ, ਕੱਟਿਆ 40 ਰੁਪਏ ਪਾਈਆ ਦਿੰਦੇ ਹੋ। ਤੇ ਭਲਵਾਨ ਹੁਣੀ ਦਿਖਾਓ ਤੇ ਖੈਰ ਹੋਵੇ ਤੇਰੇ ਵਾਲੇ ਹਾਂ। ਹੁਣ ਮੈਂ ਜੇ ਫਰਾਖ ਦਿਲੀ ਦਾ ਮੁਜ਼ਾਹਰਾ ਕੀਤਾ ਨਾ, ਮੈਂ ਭਲਵਾਨ ਦੇ ਧਮਕ ਵੀ ਮਾਰ ਸਕਦਾ ਸੀ ਕਿ ਭਲਵਾਨ ਜੀ ਇਹ ਨਾਹਲੀ ਹੈਗੀ ਹੈ, ਤੁਸੀਂ ਗਲਤ ਕਰ ਰਹੇ ਹੋ। ਤੇ ਭਲਵਾਨ ਜੀ ਨੇ ਰੂਹ ਮਾਰਤੀ ਹੈ ਪਲੇਟ ਦੀ, ਸਭ ਤੋਂ ਵੱਡੀ ਫਾੜੀ ਜਿਹੜੀ, ਜਿਹਦੀ ਵਜ੍ਹਾ ਤੋਂ ਪਲੇਟ ਮੁਝਸੇ ਥੀ, हाँ प्लेट से रौनक थी जिसके इंज करके ਵੱਡਾ ਹੀ ਚੁੱਕਿਆ ਦਾਣਾ ਵੱਡਾ ਚੁੱਕੇ ਕਹਿੰਦੇ ਹਾਂ ਠੰਡਾ ਵੀ ਹੈਗਾ ਆ ਖਾ ਕੇ ਨਾ, ਤੇ ਇੱਕ ਉਹਦਾ ਚੁੱਕੇ ਕਹਿੰਦੇ ਚਲੋ ਮੁੰਡਾ ਆ ਗਿਆ ਸਾਈਕਲ ਤੇ ਮੈਂ ਨਿਕਲਦਾ। ਇਹ ਮੇਰੇ ਸਾਹਮਣੇ ਯਾਰ ਸਾਈਕਲ ਤੇ ਆਓਗੇ। ਇਹ ਹੱਕ ਖਾਣ ਵਾਲੀ ਗੱਲ ਆ। ਦੇਖੋ ਹੁਣ ਇਹਨੇ ਪੈਸੇ ਖਰਚੇ, ਉਹਦਾ ਕੀ ਰਾਈਟ ਆ? ਬੇਟਾ ਵੀਡੀਓ ਨਾ ਬਣਾਓ। ਅੱਛਾ ਇਹਦਾ ਕੀ ਰਾਈਟ ਸਾਨੂੰ ਕਿਹੜੇ ਦੱਸੋ? ਕੌਣ ਬਣਾ ਰਿਹਾ? ਕੋਈ ਨਹੀਂ, ਆਪਣੇ ਵੱਡੇ ਕੈਮਰੇ ਵਾਲੇ ਨਾ ਗਿਆ ਯਾਰ, ਸ਼ਰਾਜ਼ ਹੀ ਨਾ ਬੰਦ ਕਰ ਦੇਵੇ ਯਾਰ ਬੜਾ ਦੇ ਯਾਰ ਵੀਡੀਓ। ਯਾਰ ਫਿਰ ਦੂਸਰੀ ਗੱਲ ਕਿ ਤੁਸੀਂ ਰੋਡ ਤੇ ਜਾ ਰਹੇ ਹੋ ਨਾ, ਅੱਗੇ ਤੁਹਾਡੇ ਗੱਡੀਆਂ ਨੇ ਰਸ਼, ਉਹ ਹੁਣ ਨੈਚੁਰਲ ਰਸ਼ ਆ, ਉਹਨੇ ਕਿਹੜੇ ਆਪ ਗੱਡੀਆਂ ਸੁੱਟੀਆਂ, ਤੁਸੀਂ ਪਿੱਛੋਂ ਟੀ ਹਾਰਨ ਬੜੀ ਵੱਡੀ ਬਦਤਮੀਜ਼ੀ। ਬਿਲਕੁਲ ਬਿਲਕੁਲ। ਯਾਰ ਅਦਰ ਕੰਟਰੀਆਂ ਦੇ ਵਿੱਚ ਹਾਰਨ ਨੂੰ ਗਾਲੀ ਗਲੋਚ ਸਮਝਿਆ ਜਾਂਦਾ। ਹਾਂਜੀ, ਤੇ ਸਾਡੇ ਇੱਥੇ ਹਾਲਾਸ਼ੇਰੀ, ਸਾਡੇ ਇੱਥੇ ਤੁਸੀਂ ਭੀ ਕੀਤਾ ਨਾ ਤੇ ਅਗਲਾ ਨੇ ਆਇਆ ਫਿਰ ਲੰਘ ਕੇ ਦਿਖਾ ਜੇ ਪਿਓ ਦਾ ਵਾ ਅੜ ਗਿਆ। ਭਲਵਾਨ ਆ ਗੱਡੀ 'ਚ, ਭਲਵਾਨ ਆ ਆਇਆ ਭਲਵਾਨ ਚਲਾ ਰਿਹਾ ਉਹੀ ਹੈ। ਫਿਲਹਾਲ ਪਤਾ ਕੀ ਅੱਜ ਦੀ ਟੀਮ ਚ ਭਲਵਾਨ ਯਾਰ ਮੈਨੂੰ ਯਾਰ ਦਰਜ ਨੂੰ ਇਹਦਾ ਤਾਂ ਭਲਵਾਨ ਦੇ ਪਿੱਛੇ ਹੀ ਆ, ਜਿੱਥੇ ਜਾਂਦੇ ਆ ਤਾਂ ਮਗਰ ਹੀ ਆ। ਯਾਰ ਤੁਹਾਨੂੰ ਜੋ ਪਤਾ ਗੱਡੀ ਸਿੰਗਲ ਸੜਕ ਹੋ ਗਈ ਆ, ਇੱਕ ਟ੍ਰੈਫਿਕ ਉਧਰੋਂ ਆ ਰਹੀ ਹੈ, ਇੱਕ ਇਧਰੋਂ ਜਾ ਰਹੀ ਹੈ, ਤੁਸੀਂ ਇੰਜ ਉਧਰੋਂ ਟ੍ਰੈਫਿਕ ਆ ਰਹੀ ਆ, ਇੰਜ ਜਾ ਕੇ ਨਾਲ ਕਿਉਂ ਸਾਹਮਣੇ ਉਹਦੇ ਖਿਲਾਰ ਦਿੰਨੇ? ਉਹਦਾ ਵੀ ਰਸਤਾ ਬੰਦ, ਇਹਦਾ ਵੀ ਬੰਦ, ਸਾਰੀ ਸੜਕ ਜਾਮ। ਯਾਰ ਫਿਰ ਦੂਸਰੀ ਗੱਲ ਦਾ ਅੱਛਾ ਕਿ ਮੋਟਰਸਾਈਕਲਾਂ ਵਾਲੇ ਬੜੀ ਯਾਨੀ ਕਿ ਨਾ ਨਿਜ਼ਾਮ ਨੂੰ ਖਰਾਬ ਕਰਦੇ। ਬਿਲਕੁਲ ਥੜੀ ਦੇ ਉੱਤੋਂ ਚੜਾ ਲੈਂਦੇ। ਹੁਣ ਇਧਰੋਂ ਗੱਡੀਆਂ ਆਣੀਆਂ, ਉਹਨਾਂ ਦਾ ਫਲੋ ਬਣਿਆ, ਉਹਨੇ ਆਪਣੀ ਕ੍ਰਾਸਿੰਗ ਲਈ ਇੱਧਰ ਕੀਤੀ, ਉਹ ਵੀ ਬੰਦ ਹੋ ਗਈਆਂ, ਇੱਧਰਲੀਆਂ ਵੀ ਬੰਦ ਹੋ ਗਈਆਂ। ਯਾਰ ਰਸਤਾ ਦੋ ਲੋਗੋਂ ਕੋ ਰਸਤਾ ਦੇਣਾ ਸਿੱਖੋ, ਰਸਤਾ ਦੇਣਾ ਸਿੱਖੋ। ਆ ਫਿਰ ਮਹੱਲੇ ਦੇ ਵਿੱਚ ਆ ਦੇਗਾਂ ਪਕਦੀਆਂ, ਇੱਕ ਮਿਸਾਲ ਆ, ਕੋਈ ਘਰ ਦੇ ਕਿਸੇ ਦੇ ਵਿੱਚ ਮੰਗਣੀ ਆ, ਕਿਸੇ ਦੇ ਘਰ ਦੇ ਵਿੱਚ ਜੀ ਬੱਚੇ ਦੇ ਹਕੀਕੇ ਆ। ਉਧਰ ਦੱਸੋ ਭਾਜੀ, ਮੈਂ ਐਡੀ ਗੌਰ ਨਾਲ ਤੁਹਾਡੀ ਗੱਲ ਸੁਣ ਮੁਆਸ਼ਰੇ ਦਾ ਬੰਦਾ ਨਹੀਂ, ਮੁਆਸ਼ਰੇ ਦੇ ਵਿੱਚ ਨਹੀਂ ਬਾਤ ਕਰਦੇ ਯਾਰ। ਹੁਣ ਦੇਗਾਂ ਪਕੜੀਆਂ, ਤੰਬੂ ਲਾ ਕੇ, ਕਨਾਤ ਲਾ ਕੇ ਬਾਜ਼ਾਰ ਬੰਦ ਕਰਨ ਦਾ ਕੀ ਹੱਕ ਹੈ? ਉਧਰ ਮੈਂ ਤਾਂ ਨਹੀਂ ਇਹਦਾ ਗੌਰ ਕਰ ਰਿਹਾ ਤੁਹਾਡੀ ਗੱਲ ਤੇ ਭਾਜੀ, ਉਧਰ ਗੱਲ ਕਰੋ। ਨਹੀਂ ਯਾਰ, ਉਹ ਇੱਕ ਅੱਧੇ ਦਿਨ ਦੀ ਗੱਲ ਹੋਇਆ, ਐਡੀ ਵੱਡੀ ਗੱਲ ਨਹੀਂ ਕੀ ਇੱਕ ਅੱਧੇ ਦਿਨ ਸਾਡੇ ਮੱਕੂਆਂ ਨੇ ਯਾਰ, ਇਹ ਕਿਉਂ ਹੁੰਦਾ ਬਾਜ਼ਾਰ ਯਾਰ ਦਾ? ਖੁਸ਼ੀ ਆ ਇੱਥੇ ਤੇ ਕੋਈ ਇਹ ਮਿੱਟੀ ਪਹਿਲੀ ਮਿਸਾਲ ਦਿੱਤੀ ਫਰਕ ਹੋ ਨਹੀਂ, ਮੈਂ ਫਰਕ ਹੋ ਗਿਆ ਪੰਜਾਬ ਮੈਂ ਵਿੱਚ ਹੈ ਨਹੀਂਗਾ। ਸਾਰੇ ਕਰਨਾ ਠੀਕ ਆ ਭਾਜੀ। ਕਾਲੂ ਕਿਤੇ ਦਲਾਇਲ ਹੁੰਦੇ ਆ, ਆਉਣ ਵਾਲੀ ਨਸਲ ਨੂੰ ਕੁਝ ਦੇ ਕੇ ਜਾਣਾ। ਹੁਣ ਦੇਖਣਾ ਰੀਸੈਂਟਲੀ ਇਹ ਥੋੜੀ ਜਿਹੀ ਗੁਫ਼ਤਗੂ ਦੇ ਵਿੱਚ ਨਾ ਆਪਣੀ ਇੰਗਲਿਸ਼ ਲੈ ਕੇ ਆ, ਤੈਨੂੰ ਪਤਾ ਲੱਗੇ ਤੂੰ ਢਿੱਲੇ ਜਿਹੇ ਬੋਲ ਛੋੜ ਕੇ ਗੁਫ਼ਤਗੂ ਕਰਦਾ, ਮੈਂ ਲੱਗਦਾ ਪਰ ਪਾਣ ਟੁੱਟਣ ਲੱਗਾ। ਇਹ ਦੇਖਣਾ ਹੁਣ ਪਹਿਲਵਾਨ ਹੋਣ ਲੱਗਾ ਹੀ। ਤੇ ਗੱਲ ਸੁਣ, ਇਹ ਜਰਾ 305 ਹੋ ਨਾ ਜਰਾ। ਹੁਣ ਅੱਗੇ ਰੀਸੈਂਟਲੀ ਤਿਉਹਾਰ ਆ ਰਿਹਾ ਸਾਡਾ। ਯਾਰ ਰੀਸੈਂਟਲੀ ਪਿਛਲਾ ਹੁੰਦਾ, ਅੱਗੇ ਰੀਸੈਂਟਲੀ ਕਿਹੜਾ ਹੁੰਦਾ ਯਾਰ? ਅੱਜ ਸੁਣੋ ਜੀ, ਇਹਨੂੰ ਦੇਖੋ, ਬੱਚੇ ਦੇਖੋ ਜੀ ਇਹਨੂੰ। ਡੈਫੀਨਿਟਲੀ ਅੱਗੇ ਅਪਕਮਿੰਗ ਹੁਣ ਅਪਕਮਿੰਗ ਸਾਡੀ ਵੱਡੀ ਈਦ ਆਉਣੀ, ਸਾਡਾ ਤਿਉਹਾਰ ਆਉਣਾ, ਈਦ ਵੱਡੀ ਬਕਰਾ ਈਦ ਜੀ, ਕੁਰਬਾਨੀ ਵਾਲੀ ਈਦ। ਹਾਂ, ਹੁਣ ਅਸੀਂ ਲੋਕਾਂ ਨੇ ਮਾਜ਼ਰਤ ਕਹਿੰਦਾ घर से निकले थे कारवा बनता गया, वही गल फिर कहंदा भी मुंह से निकली तो बात पता नहीं कहां तक चलेगी। अब ये दलैल दे नाल गल होएगी, ਮਿੱਠੇ ਤੇਲ ਚੋਂਦਾ ਤੇਰੀ ਗੱਡੀ ਬੰਦ ਕਰਿਆ ਕਰ ਯਾਰ। ਆ ਕਿਹੜਾ ਕੰਮ ਮਾ ਤੂੰ ਦੇਖਦਾ ਲਿਆ ਕਰ, ਇੱਥੇ ਦਲੀਲਾਂ ਦੇ ਜਾਂ ਟੁੱਟੀ ਜਾਂਦਾ ਉਹ ਤੇਲ ਸਾਰੇ ਲੀਕ ਹੋ ਗਿਆ ਮਿੱਠੇ। ਚੱਲ ਕੋਈ ਨਹੀਂ एक मिनट यार, 115 ਰੁਪਏ ਲੀਟਰ। ਇੱਕ ਮਿੰਟ ਰੁਕ ਜਾਓ ਯਾਰ, ਇੱਕ ਮਿੰਟ। ਉਹ ਤੇਲ ਯਾਰ ਮਿੱਠੇ ਤੂੰ ਮੈਨੂੰ ਇਹ ਦੱਸ, ਤੂੰ ਈਦ ਨੂੰ ਜ਼ਹਾ ਇੱਥੇ ਬੱਕਰਾ ਈਦ ਕਹੀ ਜਾਂਦਾ, ਤੂੰ ਪਹਿਲੇ ਗੱਡੀ ਦਾ ਤੇਲ ਬੰਦ ਕੀਤਾ ਵਾ? ਗੱਡੀ ਤੇਰੀ ਓਵਰ ਹੋਣ ਦਈ ਆ। ਕੋਈ ਨਹੀਂ, ਅੱਲਾ ਖੈਰ ਕੀਤੀ। ਤੇਲ ਦਾ ਪਤਾ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਮੇਨ ਕਰਨ ਲੱਗਾ ਸੀ, ਕੁਰਬਾਨੀ ਦਾ ਹੱਕ ਕਿਹਦਾ ਵਾ? ਕੁਰਬਾਨੀ ਦਾ ਹੱਕ ਜਿਹਦਾ ਵੀ ਆ, ਵੱਡੇ ਸਟੈਂਡ ਤੇ ਲਾ, ਨਹੀਂ ਤੇ ਨਹੀਂ ਹਟਣਾ। ਲਾਇਆ ਯਾਰ ਮਿੱਠੇ, ਵੱਡੇ ਸਟੈਂਡ ਤੇ ਲਾ ਨਹੀਂ ਉਦਾਂ ਜਿੱਦਾਂ ਤੂੰ ਲੱਗਾ ਹੋਇਆ। ਹੈਲਮਟ ਲਾ ਕੇ ਨਾਲੇ ਇੱਧਰ ਰੱਖ ਦੇ ਲਿਆ। ਹੈਲਮਟ ਦਾ ਵੀ ਹੈ ਨਾ, ਉਹ ਹੈਲਮਟ ਵੀ ਡਿੱਗ ਜਾਣਾ, ਹੈਲਮਟ ਟੁੱਟ ਜਾਣਾ। ਨਾਲੇ ਤਾਰਾਂ ਯਾਰ ਥੱਲੇ ਵੇਖ ਨਾ, ਤਾਰਾਂ ਓਏ ਹੈਲਮਟ ਡਿੱਗਣ ਲੱਗਾ ਹੀ। ਓਏ ਹੈਲਮਟ ਨਹੀਂ ਦੇਖਦਾ ਸਤੇ ਕਰ ਇੱਥੇ ਠੀਕ ਆ। ਨਹੀਂ ਵੱਡੇ ਫਿਰ ਕੰਧ ਨਾ ਲੱਗ ਜੂਗੀ, ਰਗੜੀ ਜਾਊਗੀ, ਫਾਇਦਾ। ਵੱਡੇ ਸਟੈਂਡ ਤੇ ਮੈਂ ਕਿਹੜਾ ਧੋਣ ਲੱਗਾ ਮੈਂ ਯਾਰ। ਚਲ ਵੈਸੇ ਅੱਛੀ ਲੱਗਦੀ ਹੈ, ਨਵੀਂ ਗੱਡੀ ਹੈ, ਸਾਡੇ ਲੋਕ ਦਾ ਮਰਜ਼ੀ ਲੰਮੀ ਪਾ ਦੇ ਭਵਾਂ ਭਾਈ। ਈਦ ਕੁਰਬਾਨ, ਬਕਰਾ ਈਦ, ਵੱਡੀ ਈਦ, ਗੋਸ਼ਤ ਵਾਲੀ ਈਦ, ਮਿੱਠੀ ਈਦ। ਮਿੱਠੀ ਨਹੀਂ,
ਮਿੱਠੀ ਈਦ ਉਲ ਫਿਤਰ ਹੁੰਦੀ ਸੀ। ਮਿੱਠੀ ਛੋਟੀ ਆ। ਹਾਂ, ਨਮਕੀਨ। ਹੁਣ ਜਾਨਵਰ ਲੈ ਕੇ ਆਉਣੇ ਸਾਰੇ, ਅੱਲਾਹ ਤਾਲਾ ਇਜਾਜ਼ਤ ਸਭ ਨੂੰ ਤੌਫੀਕ ਦੇਵੇ। ਆਮੀਨ। ਅਸੀਂ ਜਾਨਵਰ ਦੀ ਜਿਹੜੀ ਸਾਂਭ ਆ ਉਹ ਸਾਡੇ ਕੋਲ ਨਹੀਂ ਹੋਣ ਡਈ। ਇਹ ਜੈਲਸੀ ਆ, ਕਲੈਪ ਨਹੀਂ ਹੈ। ਤੁਹਾਨੂੰ ਪਤਾ ਨਹੀਂ ਕਲੈਪ ਹੁੰਦੀ ਹੈ, ਹੁਣ ਮੈਂ ਕੋਈ ਪੰਚ ਨਹੀਂ ਦਿੱਤੀ। ਯਾਰ ਸਹੀ ਗੱਲ, ਸਾਡੇ ਕੋਲ ਸਾਹ ਵੀ ਨਹੀਂ। ਵਾਹ ਵਾਹ, ਇੱਥੇ ਕੀ ਮੁੱਦਾ ਉਠਾਇਆ ਯਾਰ, ਸਾਹ ਵੀ ਨਹੀਂ ਹੁੰਦੀ, ਬੰਦਾ ਲਵੇ ਹੀ ਨਾ ਯਾਰ। ਸਹੀ ਗੱਲ ਆ, ਜੋ ਤੁਹਾਡੇ ਕੋਲ ਸਾਹ ਵੀ ਨਹੀਂ ਹੁੰਦੀ ਦਾਣੇ ਸਾਹਿਬ, ਤੁਸੀਂ ਜਾਨਵਰ ਕਿਉਂ ਲਿਆ ਵਾ? ਹਾਲਾਂਕਿ ਤੁਹਾਡੇ ਆਪ ਕੰਮ ਜਾਨਵਰ ਵਰਗੇ ਆ। ਜਾਨਵਰ ਲਿਆਓ ਈਦੋਂ 2-3 ਦਿਨ ਪਹਿਲੇ, ਉਹਦੀ ਲਿਆ ਕੇ ਸੇਵਾ ਕਰੋ, ਬਲਕਿ ਪਹਿਲੇ ਲਿਆਓ, ਉਹਨੂੰ ਪੱਟੇ ਪੁੱਟੇ ਪਾਓ, ਉਹਨੂੰ ਦਾਣਾ ਤੂੜੀ ਦਾਣਾ ਪਾ ਕੇ, ਚੋਕਰ ਪਾ ਕੇ, ਫੱਕ ਪਾ ਕੇ, ਖਲ ਪਾ ਕੇ ਉਹਨੂੰ ਵੱਡਾ ਇੰਤਜ਼ਾਮ ਕਰ ਦਿਓ। ਇਹਦੇ ਪਾਪਾ ਕਹਿੰਦੇ ਜਾ ਇਹ ਦੁਕਾਨ ਤੋਂ ਪੈਟਰੋਲ ਦੀ ਬੋਤਲ ਫੜ ਕੇ ਲਿਆ। ਕਹਿੰਦਾ ਪਾਪਾ ਬੋਤਲ ਐਂਟੀ ਪੈਕ ਲੈ ਆਵਾਂ। ਦੁਕਾਨ ਤੋਂ ਪੈਟਰੋਲ ਵਾਲੀ ਬੋਤਲ ਲੈਣ ਗਿਆ ਤੇ ਉਹਨੂੰ ਕਹਿੰਦੇ ਠੰਡੀ ਦੇਈ। ਮੈਂ ਤੂਨੇ ਵਹਾਂ ਪੇ ਪੀਣੀ ਹੈ। ਪੈਟਰੋਲ ਲੈਣ ਕੇ ਤੇ ਖਾਲੀ ਆਉਣ ਡਿਆ। ਇਹਦਾ ਪਾਪਾ ਕਹਿੰਦਾ ਪੈਟਰੋਲ ਨਹੀਂ, ਕਹਿੰਦਾ ਉੱਡ ਗਿਆ। ਪੈਟਰੋਲ ਵਾਲੀ ਬੋਤਲ ਲੈ ਕੇ ਆ ਰਿਹਾ ਤੇ ਇੰਜਨ ਕਰਦਾ। ਪੈਟਰੋਲ ਵਾਲੀ ਬੋਤਲ ਇਹਦੇ ਅੱਬੂ ਹੁਣਾਂ ਨੇ ਮੰਗਾਈ ਤੇ ਵਿੱਚ ਲੂਣ ਪਾ ਕੇ ਟੈਂਕੀ 'ਚ ਪਾ ਰਹੇ ਨੇ। ਅਬੇ ਪੈਟਰੋਲ ਦੀ ਬੋਤਲ ਲੈਣ ਡਿਆ। ਹਾਂ, ਇੱਕ ਪਰੌਣੇ ਲਈ ਵੀ ਖਿਲਾ ਲਈ। ਯਾਰ ਪੈਟਰੋਲ ਵਾਲੀ ਬੋਤਲ ਲੈ ਕੇ ਆ, ਉਹ ਨਾਈ ਵਾਲਾ ਸ਼ਾਵਰ ਲਾ ਕੇ ਐ ਕਰਦਾ ਹੁੰਦੇ ਆ, ਚਿੱਟੇ ਮਾਰ। ਬੇਵਕੂਫ ਆਦਮੀ ਆ। ਹਾਫ ਲੀਟਰ ਦੀ ਪੈਟਰੋਲ ਦੀ ਬੋਤਲ ਹੀ ਹੁੰਦੀ। ਮੈਂ ਇੰਜ ਘਰ ਲਿਆ ਕੇ ਆਪਣੇ ਅੱਬੂ ਨੂੰ ਫੜਾਈ, ਚਾਚਾ ਜੀ ਵੀ ਆਲ ਫੁੱਲ, ਫਟਾਫਟ ਵੀ ਨਮਕ ਪਾ ਲਿਆ। ਉਹ ਯਾਰ ਇਹਦਾ ਭਰਾ ਵੀ ਪੈਟਰੋਲ ਵਾਲੀ ਬੋਤਲ ਲੈ ਕੇ ਆਇਆ ਤੇ ਇਹ ਵੀ ਲੈ ਕੇ ਆਇਆ ਤੇ ਦੋਵੇਂ ਚੀਅਰਸ ਕਰਕੇ ਟੈਂਕੀ 'ਚ ਪਾਉਂਦੇ। ਅਬਾ ਇਹ ਕੀ ਕਰਤੇ ਹੋ ਯਾਰ? ਇਹਦੇ ਵਿਆਹ ਤੇ, ਹਾਂ, ਇਹਦੀ ਬੇਗਮ ਦੀ ਰੁਖਸਤੀ ਤੇ ਸੱਸ ਪਿੱਛੇ ਧੁੰਦਰਾ ਡਾਂਸ ਕਰਨ ਡਈ। ਯਾਰ ਛੋਟੀ ਤੌਰ ਯਾਰ ਪਹਿਲੀ ਦਫਾ ਗਿਆ ਵਾ, ਪਹਿਲੀ ਦਫਾ ਸਹੁਰਿਆਂ ਦੇ ਘਰ ਗਿਆ ਵਾ। ਸਾਰੇ ਜੀਆਂ ਨੂੰ ਮਿਲ ਗਿਆ ਤੇ ਸੱਸ ਨਹੀਂ ਨਜ਼ਰ ਆ ਰਹੀ, ਛੱਤ ਤੇ ਚੜ ਕੇ ਗਿਆ ਤੇ ਉਹ ਕਰਨ ਦੀ ਇਹ ਮਸਾ ਕਲੀ ਮਟਾ ਕਲੀ। ਗੱਲ ਹੋ ਰਹੀ ਸੀ ਮੁਆਸ਼ਰੇ ਇਹ ਮੁਆਸ਼ਰੇ ਦੀ ਗੱਲ ਹੋ ਰਹੀ। ਮੁਆਸ਼ਰੇ ਕੀ ਬਾਤ ਹੋ ਮੁਆਸ਼ਰੇ ਦੇ ਰਹੀ ਅਹਿਮ ਯਾਰ। ਪੈਟਰੋਲ ਵਾਲੀ ਬੋਤਲ ਲੈ ਗਿਆ ਬੁੜੇ ਦਿਨ 2 ਸੋਡਾ ਬਣਾ ਲਿਆ। ਸਾਰੇ 2 ਸੋਡਾ ਪੀ ਤੈਨੂੰ ਪਤਾ ਵਾ ਫਿਊਲ ਸੋਡਾ ਕਿੰਨਾ ਅੱਛਾ ਵਾ? ਵਾਹ ਵਾਹ ਵਾਹ। ਫਿਊਲ ਸੋਡਾ ਤੜੀਆਂ ਤੁਹਾਡਾ ਮੇਦਾ ਤੜਾ ਠੰਡਾ ਹੁੰਦਾ ਨਾਲ। यार ईद के हवाले से जो आप कह रहे थे वो पे ਈਦ ਦਾ ਜਿਹੜਾ ਵਾ ਯਾਰ ਲਿਹਾਜ਼ਾ ਪੈਟਰੋਲ ਵਾਲੀ ਬੋਤਲ ਪੀ ਕੇ ਤੇ ਬਿਲਡਿੰਗ ਤੋਂ ਛਾਲ ਮਾਰ ਕੇ ਕਹਿੰਦਾ ਡਿਊ ਨਾ ਕੀਤਾ ਤਾਂ ਫਿਰ ਕੀ? ये तो मता पड़वाना ਯਾਰ ਆਪਣੇ ਬੱਚੇ ਲਈ ਭਤੀਜੇ ਦੀ ਇਲੈਕਟ੍ਰਿਕ ਵਾਕਰ ਲੱਭਣ ਡਿਆ। ਓਏ ਉਹ ਨਹੀਂ ਹਲੇ ਆਏ ਬੇਟੇ। यार मैं कुछ ਆਪਣੇ ਬੇਟੇ ਨੂੰ ਵਾਕਰ ਲੈਤਾ। ਹਾਂ, ਉਹਦੇ ਕੇ ਵੀ ਡੋਰ ਤੋਂ ਬਚਣ ਵਾਲੀ ਛੋਟੀ ਲਾਈ ਹੋਈ। ਇਹ ਬੱਚੇ ਨੇ ਜੀਟੀ ਰੋਡ ਤੋਂ ਚਲਾਉਣਾ। ਆਪਣੇ ਸਾਰੇ ਬੱਚਿਆਂ ਨੂੰ ਇੱਕੋ ਜਿਹੇ ਕੱਪੜੇ ਪਵਾਏ, ਹਾਲਾਂਕਿ ਸਕਾ ਇੱਕ ਵੀ ਨਹੀਂ। यार अपने बच्चे ने वाकर ले आता वा कहता कि बार्डर ना आवे तो मुड़ जाना तू। यार मोड़ता है ਇੰਜ ਕਰਕੇ ਯਕਦਮ ਧੁੱਪ ਚੋਂ ਅੰਦਰ ਵੜਿਆ ਤੇ ਆਪਣੇ ਬੇਟੇ ਨੂੰ ਕਹੀਆ ਕਿਸਕੇ ਬੇਟੇ ਹੋ ਬਾਈ। ਇਹ ਉਹ ਬੰਦਾ ਧੁੰਦਲਾ ਜਾ ਜਾਂਦਾ ਨਾ। यार मिठे पैगाम ऐसा दे कि साडे मेते सख्ता तारी हो जावे, मैं लर्ज जावां, मेरी अखां खुलियां ने, मैं शागड़ हो जावां यार। ਜਿਨ੍ਹਾਂ ਨੇ ਪਿਓ ਦੀ ਨਹੀਂ ਸੁਣੀ ਸਾਡੀ ਸੁਣਨੀ ਆ। ਵਾਲਦ ਸਾਹਿਬ ਤੇਰੇ ਇਸ ਗੱਲ ਨੂੰ ਤਰਸਦੇ ਮਰ ਗਏ ਕਿ ਮੇਰਾ ਬੱਚਾ ਮੇਰੇ ਨਕਸ਼ੇ ਕਦਮ ਤੇ ਚੱਲੇ। ਤੁਸੀਂ ਨਹੀਂ, ਤੂੰ ਇੱਕ ਨਸ਼ਈ ਦੇ ਮਗਰ ਫਿਰਦਾ ਰਿਹਾ। ਕਿਹੜੇ ਨੂੰ ਸ਼ਹੀਦ ਮਗਰ ਫਿਰਦਾ ਨੇ? ਉਹਨੂੰ ਮੈਂ ਸਿੱਧੇ ਰਾਹ ਤੇ ਓਏ ਲਿਆਉਣਾ। ਓਏ ਵਾਲਦ ਸਾਹਿਬ ਸੀਗੇ, ਕਿੰਨਾ ਕੁ ਤੁਰੇ ਉਹਦੇ ਵਿਚਾਰਾ ਨਕਸ਼ੇ ਕਦਮ ਤੇ। ਦੱਸ ਇਦਾਂ ਦਾ ਬੰਦਾ ਕੰਮ ਵਾਲੇ ਬੰਦਿਆਂ ਨੂੰ ਕਹਿਣਾ ਹੁੰਦਾ ਅੱਬੂ ਨੇ ਪਰਚਾ ਕਰਾਤਾ ਮੇਰੇ ਤੇ। ਪੁੱਛ ਨਾ ਕੀ ਹੋਇਆ? ਅੱਬੂ ਨੇ ਪਰਚਾ। ਮੈਂ ਜਿਹੜੀ ਵੱਡੀ ਅਮਸ਼ੀਰਾ ਨਹੀਂ ਗਈ ਉਹਦੀ ਸੇਫ ਵੇਚ ਕੇ ਖਾ ਗਈ। ਯਾਰ ਮਿੱਠੇ ਤੂੰ ਇੱਕ ਤੂੰ ਇੱਥੇ ਸਾਡਾ ਕੀ ਕਹਿੰਦੇ ਸ਼ੁਭ ਸ਼ਕਤਨ ਬਣ ਕੇ ਆਇਆ ਮੈਂ, ਦੱਸ ਇਹਨਾਂ ਨੂੰ। ਸ਼ੁਭ ਸ਼ਕਤਨ ਨਹੀਂ, ਅਹਿਸਾਸ ਮੁੱਕਦਾ ਜਾਣ ਡਿਆ ਵਾ। ਉਹ ਸਾਲਿਆ ਗੱਲ ਤਾਂ ਸੁਣਿਆ ਕਰ ਤੂੰ, ਗੱਲ ਵੀ ਤੂੰ ਹਰ ਗੱਲ ਤੇ ਤਾੜੀ ਮਾਰੀ ਜਾਣ ਡਿਆ। ਔਰ ਤੇਰੀ ਕਲੈਪ ਕੈਸੀ ਹੈ ਜਿਵੇਂ ਅਦਾਲਤ ਦੇ ਵਿੱਚ ਇੱਕ ਕੱਲਾ ਬਾਬਾ ਨਹੀਂ ਉੱਠ ਕੇ ਮਾਰਦਾ ਹੁੰਦਾ। ਯਾਰ ਅਹਿਸਾਸ ਮੁੱਕ ਗਿਆ। ਓਏ ਹੋਏ 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 ਇਹ ਮੇਰੀ 100 ਰੁਪਏ ਦਾ ਹੋਰ ਪਵਾ ਲਾ, ਅਹਿਸਾਸ ਮੁੱਕ ਗਿਆ। ਜਿੱਦਾਂ ਜਦ ਤੱਕ ਦੁਨੀਆ ਨਹੀਂ ਨਾ ਮੁੱਕਦੀ ਅਹਿਸਾਸ ਨਹੀਂ ਮੁੱਕਣਾ। ਇਹ ਅਹਿਸਾਸ ਮੁੱਕਿਆ ਪਿੱਛੋਂ ਹੋਰ ਆ ਜਾਣਾ ਨਵਾਂ। ਅਹਿਸਾਸ ਦੀਆਂ ਤੁਹਾਨੂੰ ਪਤਾ ਅਗਰ ਇੱਕ ਫੈਕਟਰੀ ਬੰਦ, ਅਹਿਸਾਸ ਦੀਆਂ ਹੋਰ ਨਵੀਆਂ ਫੈਕਟਰੀਆਂ ਖੁੱਲੀਆਂ। ਇੱਕ ਅਹਿਸਾਸ ਬੰਦ 100 ਅਹਿਸਾਸ ਖੁੱਲਦਾ ਵਾ। ਹਾਂਜੀ ਯਾਰ ਦੇਖੋ ਤੁਸੀਂ ਕਿਤੇ ਵੀ ਜਾ ਕੇ ਗੱਡੀ ਲਾਉਂਦੇ ਆ, ਤੁਸੀਂ ਆਪਣਾ ਕੰਮ ਕੀਤਾ, ਗੱਡੀ ਜੈਸੇ ਹੀ ਬੈਗ ਕੱਢੀ ਆ ਨਹੀਂ ਇੱਕ ਬੰਦਾ ਆ ਗਿਆ। ਮਾਦਰਾ ਤੁਹਾਡੀ ਮੈਂ ਗੱਲ ਕੱਟੀ, ਸੌਰੀ। ਕਿਤੇ ਵੀ ਜਾ ਕੇ ਗੱਡੀ ਕਾਹਤੋਂ ਲਾਉਨੇ? ਤੇਰੇ ਘਰ ਦੇ ਬਾਹਰ ਪੈਪ ਪੈਂਡ ਹੈ। ਵਾਹ ਵਾਹ ਉੱਥੇ ਲਾ। ਯਾਰ ਉਹ ਗੱਲ ਬਾਜ਼ਾਰ ਬਜ਼ੂਰ ਦੀ ਗੱਲ ਕਰ ਰਹੇ ਆ, ਕਿਤੇ ਪਾਰਕਿੰਗ ਲਾਓ। ਇਟਸ ਅ ਦਿਸ ਮੂਵਮੈਂਟ ਔਨ ਯਾ ਦ ਦਿਸ ਪਾਰਕਿੰਗ ਮੂਵਮੈਂਟ ਪਾਰਕਿੰਗ ਲਾਈ ਤੁਸੀਂ ਇੰਜ ਕਰਕੇ ਆਪਣਾ ਸਮਾਨ ਵਗੈਰਾ ਲੈ ਕੇ ਆ ਕੇ ਰੱਖਿਆ ਤੇ ਗੱਡੀ ਵਾਪਸ ਕੱਢੀ ਆ। ਇੱਕ ਬੰਦਾ ਉਹ ਸਾਹਮਣੇ ਦੁਕਾਨ ਤੋਂ ਸ਼ੀਸ਼ੇ ਅੱਗੇ ਕੁਰਸੀ ਤੇ, ਗਨਮੈਨ ਭਾਜੀ ਉੱਠ ਕੇ ਆਣਗੇ, ਆ ਕੇ ਆਓ ਜੀ ਆਓ ਜੀ ਆਓ। ਤੁਸੀਂ ਨਹੀਂ ਕਿਹਾ ਹੁੰਦਾ? ਹਾਂ ਆਂਦੇ ਪਏ ਨਾ ਆਂਦੇ ਇੱਧਰ ਇੱਕ ਮਿੰਟ ਚਲੋ ਆਂਦੇ ਯਾਰ ਤੁਹਾਡੀ ਸਹੂਲਤ ਵਾਸਤੇ ਯਾਰ ਸਹੂਲਤ, ਗੱਡੀ 'ਚ ਕੈਮਰਾ ਲੱਗਾ ਭਾਈ, 150 ਲੈਣ ਲਈ ਸ਼ੀਸ਼ੇ ਲੱਗੇ ਆ ਤੇ ਅੱਛਾ ਸਹੂਲਤ ਵਾਸਤੇ ਉਹਨੇ ਮੁਹੱਬਤ ਕੀਤੀ ਸਾਡੇ ਨਾਲ, ਮੁਹੱਬਤ ਕਰਕੇ ਫਿਰ ਐ ਕਿਉਂ ਗੱਲ ਹੀ ਕਰਦਾ ਵਾਪਸੀ?
ਉਹ ਮੰਗ ਕਿਸੇ ਟਾਈਪ ਨਿਜ਼ਾਮ, ਤੁਸੀਂ ਸਹੀ ਕਹਿ ਰਹੇ ਹੋ। ਵਾਹ ਵਾਹ ਕਿੰਨਾ ਸਿਆਣਾ ਬਣਦਾ। ਮੈਨੂੰ ਇਹ ਦੱਸ ਦੇ ਫੈਸਲਾਬਾਦ ਦਾ ਇੱਕ ਐਸਾ ਮਕਾਮ ਵੀ ਹੈ ਜਿੱਥੇ ਐ ਕਰਕੇ ਨਾ ਫਲੋਰਾਂ ਦੇ ਵਿੱਚ ਪਾਰਕਿੰਗ ਲੱਗਦੀ, ਕਿੱਥੇ ਆ ਉਹਦਾ? ਅਬਦੁੱਲਾਪੁਰ ਇੱਥੇ ਆਪਣੇ ਅਬਦੁੱਲਾ ਜਨਾਬ ਕਚਹਿਰੀ ਬਾਜ਼ਾਰ। ਨਾ ਕਚਹਿਰੀ ਬਾਜ਼ਾਰ ਚਨਾਬ ਕਲੱਬ ਆ ਯਾਰ, ਥਾ ਯਾਰ ਹੁਣ ਇਹ ਯਾਰ ਸ਼ੋਅ 'ਚ ਬੈਠੂ ਜਾ ਅਸੀਂ ਬੈਠਾ ਓਏ, ਯਾਰ ਇੱਕ ਮਿੰਟ, ਤੂੰ ਹੀ ਇੱਕ ਬੈਠੇਗਾ, ਮਿੰਟ, ਇਹਨੂੰ ਖਾ ਦਿੰਦੇ ਸ਼ੋਅ ਮੁੱਕ ਉਹ ਲੈਂਦੇ। ਭਾਜੀ ਕਚਹਿਰੀ ਬਾਜ਼ਾਰ ਬਣ ਗਿਆ ਪਲਾਜ਼ਾ, ਪਾਰਕਿੰਗ ਪਲਾਜ਼ਾ ਉਹ ਕਿਆ ਹੋ ਭਾਈ ਗਿਆ? ਉਹ ਚਨਾਬ ਕਲੱਬ ਨਹੀਂ ਜਿਹੜੀ ਐ ਐ ਤਾਂ ਹੀ ਜਾਈ ਜਾਂਦੀਆਂ। ਤੂੰ ਸ਼ਹਿਰ ਦੀ ਗੱਲ ਕੀਤੀ ਆ, ਸ਼ਹਿਰ ਦੀ ਗੱਲ ਯਾਰ- ਕੀਤੀ। ਚਨਾਬ ਕਲੱਬ ਇੱਕ ਅਲੱਗ ਮੂਵਮੈਂਟ, ਅਲੱਗ ਯਾਰ, ਦੁਨੀਆ, ਅੱਛਾ ਉਹਦੇ ਵਿੱਚ ਕਲੱਬ- ਸਾਰਾ ਕੁਝ ਆ। ਰਨਾਲਾ ਕੁਰਦ 'ਚ ਆਉਂਦਾ ਵਾ, ਉਹ ਵੀ ਇੱਥੇ ਹੀ ਆ। ਤੇ ਉਹ ਉੱਥੇ ਹੋਰ ਵੀ ਪਹੁੰਚ ਬਣੀਆਂ ਹੈਗੀ ਵਾ ਯਾਰ। ਉਹਦੇ ਚ। ਸਾਡੀ ਕਿਸੇ ਉਹ ਸਿਰਫ ਮੈਂਬਰਸ ਵਾਸਤੇ। ਮੈਂ ਸ਼ਹਿਰੀਆਂ ਦੀ ਗੱਲ, ਮੈਂਬਰਸ਼ਿਪ ਲਵੋ, ਸਾਡੇ 7 ਭਰਾਵਾਂ ਕੋਲ 99 ਲੱਖ ਰੁਪਏ ਦੀ ਆ। ਉਸਤਾਦ ਜੀ ਮਸਾਇਲ ਮੁਆਸ਼ਰਤੀ ਦੇਖੋ, ਤੁਸੀਂ ਇੱਕ ਮਕਾਨ ਬਣਾਇਆ, ਉਹਦੇ ਤੇ ਬਾਹਰ ਖੂਬਸੂਰਤ ਵਾਲ ਪੇਂਟ ਕਰਾਇਆ ਜਾਂ ਹਾਏ। ਟਾਈਲਾਂ ਲਗਵਾਈਆਂ। ਲਗਵਾਈਆਂ। ਹੁਣ ਕਿਸੇ ਨੇ ਕੋਈ ਦੁਕਾਨ ਬਣਾਈ ਆ, ਉਹ ਆ ਕੇ ਤੁਹਾਡੀ ਦੀਵਾਰ ਤੇ ਇਸ਼ਤਿਹਾਰ ਲਾ ਗਿਆ। ਆਹੋ ਯਾਰ ਆ ਜਾਤੀ ਹੈ। ਉੱਤਰ ਸਟicker ਟੈਬ ਨਾ। ਉਹ ਯਾਰ ਉਹ ਸਾਰੀ ਖੂਬਸੂਰਤੀ ਖਰਾਬ ਕਰ ਰਿਹਾ। ਕੋਈ ਹਕੀਮ ਦਾ ਲਿਖ ਗਿਆ ਕਿ ਜੀ ਮੌकों का शर्तिया इलाज, ਤੁਹਾਡੀ ਦੀਵਾਰ ਤੇ ਲਿਖ ਕੇ ਲੈ ਗਿਆ यार उसको किस ये कैसे कालू मुझे बताओ ਯਾਰ ਇਹ ਹੈ ਹੀ। ਹੁਣ ਮੇਰਾ ਇੱਕ ਮੁੱਦਾ ਵਾ ਉਸਤਾਦ ਜੀ, ਤੁਸੀਂ ਜ਼ਰਾ ਰੇਂਜ ਲੈ ਲੈਣਾ। ਮਿੱਠਾ ਜੀ ਉਧਰ ਮੈਂ ਨਹੀਂ ਤੇਰੀ ਗੱਲ ਗੌਰ ਨਾਲ ਸੁਣਦਾ। ਉਧਰ ਸਾਡੇ ਨਾਲ ਤੂੰ ਸਾਡੀ ਤੋਂ ਤੇਰੀ ਮੈਂ ਤਾੜੀ ਫੇਰ ਉਹੀ ਤਾੜੀ ਕਾਲੂ ਤਾੜੀ। ਓ ਯਾਰ ਤੂੰ ਕਿਹੜੀ ਗੱਲ ਤੇਰੇ ਤੇ ਤਾੜੀ ਨਿਕਲਣ ਡਈ ਆ ਯਾਰ ਤੇਰੀ ਗੱਲ ਅੱਛੀ ਹੈ। ਮਿੱਠੇ ਤੂੰ ਹੈ ਇੱਕ ਲੇਜੈਂਡ। ਅੱਛਾ ਮੈਂ ਇੱਕ ਸਵਾਲ ਕਰਨਾ ਕਿ ਜਦੋਂ ਯਾਰ ਤੁਸੀਂ ਮੇਰੇ ਜ਼ਿਹਨ 'ਚ ਹੁਣ ਆਇਆ, ਤੂੰ ਮੈਨੂੰ ਕਿੱਦਾਂ ਕਿਹਾ ਵੀ 99 ਲੱਖ ਦੀ ਮੈਂਬਰਸ਼ਿਪ ਆ ਚਨਾਬ ਕਲੱਬ ਦੀ। ਤੈਨੂੰ ਪਤਾ ਪਾਪਾ ਨੇ ਸਾਰੀ ਜ਼ਿੰਦਗੀ ਇਸੇ ਗੱਲ ਦੀ ਮਿਹਨਤ ਕੀਤੀ ਸੀ, ਮੈਂ ਆਪਣੇ ਬੱਚਿਆਂ ਨੂੰ ਮੈਂਬਰਸ਼ਿਪ ਲੈ ਕੇ ਦੇਣੀ ਚਨਾਬ ਕਲੱਬ ਦੀ। ਅਸੀਂ ਭਾਵੇਂ ਚਨਾਬ ਕਲੱਬ ਦੀ ਮੈਂਬਰਸ਼ਿਪ ਲੈ ਕੇ ਉੱਥੇ ਹਾਕੀ ਦਾ ਮੈਚ ਅੰਦਰ ਦੇਖ ਕੇ ਆਈਦਾ ਵਾ। ਦੇਖ ਕੇ ਆਈਦਾ। ਸਹੀ ਤੈਨੂੰ ਗੱਲ ਪਤਾ ਨਹੀਂ ਹੈ ਹਾਕੀ ਦਾ ਤੇ ਗਰਾਊਂਡ ਹੀ ਨਹੀਂ ਆ ਉਹਦੇ ਚ। ਐ ਹੁਣ ਬਣ ਗਿਆ ਬਣਿਆ ਜਨਾਬ। ਵਾ, ਬਣਿਆ ਵਾ, ਯਾਰ ਫੁੱਟਬਾਲ ਦਾ ਵਾ। ਬਣਿਆ ਵਾ। ਅੱਛਾ ਤੂੰ ਚਨਾਬ ਕਲੱਬ ਦੀਆਂ 3 ਚੀਜ਼ਾਂ ਐਸੀਆਂ ਦੱਸ ਦੇ ਯੂਨੀਕ, ਹਾਂ ਜਿਹੜੀਆਂ ਬਾਹਰ ਨਹੀਂ ਹੈਗੀਆਂ। ਇਹ ਬਾਤ ਇੱਕ ਚੌਕੀਦਾਰ ਉੱਥੇ ਜਿਹੜੇ ਨਹੀਂ। ਬੜੇ ਸੋਹਣੇ ਆ। ਨਹੀਂ, ਉਹ ਦੱਸੋ। ਮੈਂ ਦੱਸਦਾ, ਲੌਂਡਰੀ। ਉਹਦੀ ਮੈਂਬਰਸ਼ਿਪ ਐਕਸਪੈਂਸਿਵ ਹੈਗੀ ਆ ਵਾਹ ਵਾਹ ਵਾਹ। ਅੱਛਾ ਅੱਗੇ ਯਾਰ ਇੱਕ ਮੈਨੂੰ ਗੱਲ ਦੱਸ ਦੇ, ਉਹ ਸਾਲਿਆ ਮੈਂ ਕੋਈ ਗਲਤ ਫੈਸਲਾ ਕਰਨੇ ਤਾਂ ਫੌਰਨ ਕਲੈਪ ਕਰ ਦਿੰਦਾ ਵਾ। ਕੀ ਆ ਤੂੰ ਮਤਲਬ ਕਿਹੜਾ ਕਬੂਤਰ ਉਡਾਉਂਦੇ ਆ? ਚੱਲ ਯਾਰ ਕਰੀ ਜਾਂਦੇ ਯਾਰ ਉਹਨੂੰ। ਸਿਕਿਉਰਿਟੀ ਹਰੇ ਜ਼ਬਰਦਸਤ ਸੁਪਰ। ਅੰਦਰ ਤੁਹਾਡੇ ਨੂੰ ਕੋਈ ਕਿਸੇ ਕਿਸਮ ਦੀ ਟੈਨਸ਼ਨ ਨਹੀਂ। Privacy। ਪ੍ਰਾਈਵੇਸੀ ਤੁਹਾਡੀ ਲੀਕ ਪ੍ਰਾਈਵੇਸੀ ਸਭ ਤੋਂ ਪਹਿਲਾਂ ਪ੍ਰਾਈਵੇਸੀ। ਪ੍ਰਾਈਵੇਸੀ ਮੈਂਬਰਸ਼ਿਪ ਲੈਣ ਦਾ ਮਕਸਦ ਹੀ ਸੀ। ਹੁਣ ਮੇਰੇ ਭਾਈ ਬਾਬਰ ਕੋਈ ਭਾਈ ਬਾਬਾ ਨੇ ਮੈਂਬਰਸ਼ਿਪ ਵਾਪਸ ਕਰਕੇ ਨਾ ਮਕਾਨ ਲੈ ਲਿਆ ਸੀ। ਉਹਨਾਂ ਨੇ 3 ਲੈ ਨਹੀਂ ਲਏ, ਹੁਣ 1.5 ਲੱਖ ਦੇ। ਕੁਰਬਾਨੀ ਤੂੰ ਆਪ ਹੀ ਤਾਂ ਦੱਸਿਆ ਸੀ। 3,65,000 ਦੇ 3 ਲੈ ਲਏ। ਇੱਕ ਮੰਨਦਾ ਵਾ, ਇੱਕ 26 ਕਿਲੋ ਦਾ ਤੇ 27 ਕਿਲੋ। ਮੈਂਬਰਸ਼ਿਪ ਕਿੱਦਾਂ ਲੈ ਲਈ ਫਿਰ? ਚਨਾਬ ਕਲੱਬ ਦੀ ਮੈਂਬਰਸ਼ਿਪ ਲਈ ਬਾਹਰੋਂ ਸਾਈਕਲ ਚੁੱਕੇ ਹੈਗੇ। ਨਹੀਂ ਨਹੀਂ ਚਨਾਬ ਕਲੱਬ ਜਾ ਰਹੀ ਸਾਰੀ ਫੈਮਿਲੀ ਚਿਕਚੀ ਬਾਹਰ ਖੜਾ। ਚਨਾਬ ਕਲਾ ਦੀ ਮੈਂਬਰਸ਼ਿਪ ਲੈ ਕੇ ਅੰਦਰ ਗੂਠਾ ਚੂਸ ਕੇ ਜਾਣ ਡਿਆ। ਮੈਨੂੰ ਕਹਿੰਦਾ ਹਮ ਚਨਾਬ ਕਲੱਬ ਜਾ ਰਹੇ ਹਾਂ ਸਾਰੀ ਫੈਮਿਲੀ। ਤੇ ਮੈਂ ਜਾ ਕੇ ਦੇਖਿਆ ਕੰਪਨੀ ਬਾਗ ਵਾਲੇ ਖਾਲੇ ਤੇ ਨਹਾਉਂਦੇ। ਮੈਂਬਰਸ਼ਿਪ ਲਈਏ ਤੇ ਬਾਹਰ 70 ਨੂੰ ਵਾਇਰ ਲਾਕ ਲਾਉਂਦੇ ਆ। ਇੱਕ ਬੰਦੇ ਨੇ ਮੈਂਬਰਸ਼ਿਪ ਲਈ ਹੈ, ਇੱਕ ਬੰਦੇ ਨੇ ਸਾਰਾ ਪਿੰਡ ਉੱਥੇ ਬੁਲਾਇਆ। ਆਇਓ। ये बात आप एक के साथ एक नहीं जा सकता वहां पे। ਮੈਂਬਰਸ਼ਿਪ ਲਈ ਆ ਤੇ ਸਟੇਟਸ ਲਾਉਂਦੇ ਆ ਆਪ ਨੂੰ ਕਾ ਜ਼ਮਾਨਾ ਆਏਗਾ। के साथ एक नहीं जा सकते। मेरे गेस्ट जा सकते हैं। गेस्ट जा सकते हैं लेकिन आप वो परमानेंट नहीं कर सकते किसी को। ਨਹੀਂ ਇਹ और ਮੈਂਬਰਸ਼ਿਪ गेस्ट कुछ टाइम के लिए जा सकते हैं, रेगुलर नहीं जा सकते। ਯਾਰ ਤੂੰ 2 ਚੀਜ਼ਾਂ ਤੇ ਦੱਸ ਦੇ ਜਿਹੜੀਆਂ ਸਭ ਤੋਂ ਪਹਿਲੇ ਉੱਥੇ ਬਣੀਆਂ ਸੀ। सब तो पहले शराब बड़ी खुल के मिलती है उथे। नहीं गलत ਗਲਤ ਵਾ ਇਹ। झूठ स्नूकर क्लब भी है ਉਹਦੇ ਅੰਦਰ। सेलिब्रिटीज अंदर 2 ਚੀਜ਼ਾਂ ਯਾਰ ਜਿਹੜੀਆਂ ਪਹਿਲੇ ਫੈਸਲਾਬਾਦ ਚ ਨਹੀਂ ਸੀ, ਸਭ ਤੋਂ ਪਹਿਲੇ ਉੱਥੇ ਬਣੀਆਂ। हाँ जी, नाश्ता मिला। पूल पहला पूल ਹਾਂ ਜੀ ਉਹ ਪੂਲ ਮਿੱਠੇ ਇਹਦੇ ਨਾਲ ਮੈਂ ਐਗਰੀ ਕਰਦਾ। ਪੂਲ ਨਹੀਂ, ਸਵਿਮਿੰਗ ਉਹ ਵਾਲਾ ਪੂਰਾ ਉਹੀ ਜਿਹੜਾ ਲਾਈਨਾਂ ਲੱਗੀਆਂ ਜਿੱਥੇ ਐਨਕ ਪਾ ਕੇ ਐ ਨਿਕਲਦੇ ਹੋ ਤੇ ਗੋਲਫ ਸਟੇਡੀਅਮ ਨਹੀਂ। ਗੋਲਫ ਸਟੇਡੀਅਮ ਹੈਗਾ ਵਿੱਚ ਬੜਾ ਵੱਡਾ। ਅਖਬਾਰ ਪੜਨ ਵਾਲੀ ਜਗ੍ਹਾ, ਹਾਂ ਜਿੱਥੇ ਕੋਈ ਤੰਗ ਕਰਦਾ। स्टडी रूम ਸਟੱਡੀ ਰੂਮ, ਲਾਇਬ੍ਰੇਰੀ। मीटिंग रूम ਬੋਲਿੰਗ ਲੈ ਮੈਂ ਕਹਿਣ ਲੱਗਾ ਸੀ, ਮੈਂ ਕਿਹਾ ਯਾਰ ਪਤਾ ਨਹੀਂ ਇਹਦੇ ਚੇਂਜ ਹੈ ਵੀ ਕਿ ਨਹੀਂ। Bowling ਕਰਾਣੀ। ਬਾਸਕਟਬਾਲ ਤੇ ਬੋਲਿੰਗ ਆਪਾਂ ਖੇਡੀ ਨਹੀਂ ਇੱਥੇ ਯਾਰ, ਲੈਬ ਗੈਲਰੀ ਉਧਰ ਗੱਲ ਕਰੋ ਨਾ ਭਾਜੀ, ਆਪਣੀ ਲੱਗਣ ਡਈ ਆ। ਯਾਰ ਆਪਾਂ ਕਿਹੜੀ ਗੱਲ ਸ਼ੁਰੂ ਕੀਤੀ ਸੀ? ਸੋਚ ਵੀ ਬੈਠੋ ਲੇਕਿਨ ਦੁਸ਼ਮਣੀ ਬਰਕਰਾਰ ਰੱਖੋ। ਮੁਆਸ਼ਰੇ ਦੇ ਵਿੱਚ ਜਿਹੜੀਆਂ ਚਾਚਾ ਨਹੀਂ ਆਇਆ ਤੇਰਾ ਉਹ ਕਿਹੜਾ ਚਾਚਾ? ਉਹ ਪਹਿਲਵਾਨ ਜੀ। ਭਲਵਾਨ ਕਿੱਥੇ ਰਹਿ ਗਿਆ ਸੱਚ? ਅਗਰ ਪਹਿਲਾ ਵਾਕਿਆ ਮੈਂ ਕਿੰਨੇ ਵਜੇ ਸੁਣਾਇਆ ਸੀ? 2:30 ਵਜੇ ਦਾ ਸੁਣਾਇਆ ਸੀ ਨਾ। ਕਿੰਨਾ ਘੰਟਾ ਹੋ ਗਿਆ, ਸੌ ਗਿਆ ਪਹਿਲਵਾਨ। ਉਧਰ ਲੱਗਦੀ। ਮੈਂ ਤਾਂ ਦੱਸਿਆ ਕਿਹਦਾ ਮਜ਼ਾ ਆਇਆ। ਵਾਹ ਵਾਹ ਵਾਹ। ਤੂੰ ਕਿੱਧਰ ਮਾਰਿਆ? ਹੁਣ ਛੋਟਾ ਮਹੱਲਾ ਵਾ, ਹਾਂ ਛੋਟੀਆਂ ਛੋਟੀਆਂ ਗਲੀਆਂ ਨੇ। ਬੜੀ ਬਾਤ ਆ। ਉਹਨਾਂ ਨੇ ਕੋਈ ਐਟਮ ਕਰ ਲਈ, ਕੋਈ ਗੇਮ ਪਾ ਲਈ, ਗੱਡੀ ਲੈ ਲਈ। ਹਾਂ ਗੱਡੀ ਹੁਣ ਗਲੀ 'ਚ ਖਲੋਤੀ ਹੈ, ਅੰਦਰ ਵਾੜਨ ਦੀ ਜਗ੍ਹਾ ਨਹੀਂ ਹੈ। ਮਿੱਠਾ ਜੀ ਬਾਕੀ ਸਾਰੇ ਤੰਗ ਹੋ ਰਹੇ, ਕੋਈ ਮੋਟਰਸਾਈਕਲ ਨਹੀਂ ਲੰਘ ਰਹੀ, ਰਸਤਾ ਬੰਦ ਹੋਇਆ ਪਿਆ वो यार। ਸਹੀ ਗੱਲ। तुम्हारे पास गाड़ी खिलारने की जगह नहीं है, ਤੂੰ ਕਿਉਂ ਲਈ? तुमने क्यों ली है यार? ਇੱਥੇ ਵੀ ਉਲਟ ਆਵਾਮ ਨੂੰ ਇਹਨੇ ਬੁਰਾ ਕਹਿਣਾ। ਹੁਣ ਤੁਸੀਂ ਉਹਨੂੰ ਕਹਿਣਾ ਨਾ ਭਾਜੀ
ਤੁਹਾਡੀ ਮਿਹਰਬਾਨੀ ਹੈ। ਆਪੋ ਆਣ ਆ ਗਏ ਐ ਕਦੀ ਥੋੜੀ ਜਿਹੀ ਅੱਗੇ ਪਿੱਛੇ ਕਰੋ, ਸਾਡਾ ਮੋਟਰਸਾਈਕਲ ਨਿਕਲ ਰਿਹਾ ਤੇ ਉਹ ਅੰਦਰੋਂ ਬਾਬੇ ਨੇ ਨਿਕਲ ਕੇ ਆਉਣਾ, ਜਿਸ ਬੇਟੇ ਨੇ ਗੱਡੀ ਲਈ ਉਹਦਾ ਬਾਬਾ ਹੈਗਾ, ਸਾਡੇ ਬੱਚੇ ਦੀ ਗੱਡੀ ਦੀ ਬਰਦਾਸ਼ਤ ਹੋਣ ਡਈ, ਅਸੀਂ ਇਸ ਮੁਹੱਲੇ 'ਚ ਆ ਗਏ ਆ, ਅਸੀਂ ਇੱਥੇ ਲੈਣੇ, ਮੈਂ ਕਿਹਾ ਸੀ ਚਵਲ ਨੂੰ ਉਹ ਐਸੇ ਗੱਡੀ ਨਾ ਲਈ, ਉਹ ਹੋਰ ਗੱਲ ਵੱਜ ਜਾਂਦੀ ਹੈ। ਯਾਰ ਸਟੈਂਡ ਬਣੇ ਨੇ ਗੱਡੀਆਂ ਵਾਸਤੇ, ਸਟੈਂਡ ਬਣੇ ਨੇ। ਹੁਣ ਇੱਕ ਬੰਦਾ ਰਹਿਣ ਡਿਆ ਵਾ ਉੱਥੇ ਝੰਡਾ ਪੀਰ, ਹਾਂ ਹੁਣ ਇੱਥੋਂ ਚਨਾਬ ਕੋਲਾ ਪਾਵੇ ਗੱਡੀ ਯਾਰ ਉੱਥੇ ਰਕਸ਼ਿਆਂ ਦੇ ਸਟੈਂਡ ਹੈ, ਰਕਸ਼ਿਆਂ ਦੇ ਸਟੈਂਡ ਲੱਗੇ ਰਕਸ਼ਿਆਂ ਦੇ ਸਟੈਂਡ ਹੈ ਨਾ, ਉੱਥੇ ਖਿਲਾਰੋ। ਉਹ ਭਾਜੀ ਪੰਪ ਤੇ ਖਿਲਾਰ ਦੋ, ਲਾਗੇ ਤੱਗੇ ਪੰਪ ਵਾ ਉੱਥੇ ਖਿਲਾਰੋ, ਉਹਨੂੰ monthly ਉਹਨੂੰ ਮੰਥਲੀ ਦਿਓ, ਉਹਨੇ ਕਹੇ ਯਾਰ ਆ ਫੜ 100 ਰੁਪਿਆ ਡੇਲੀ ਦਾ, ਗੱਡੀ ਵੀ ਬਚੇਗੀ। ਆ ਤੁਸੀਂ ਗੱਡੀ ਖਿਲਾਰੀ ਹੈ ਨਾਲ, ਸੇਫਟੀ ਪੂਰੀ, ਝੜੀਟ ਮਾਰ ਕੇ ਜਾ ਰਿਹਾ ਜਾਣ ਕੇ। ਲਾਈਟ ਆਫ ਸੀਗੀ, ਲਾਈਟ ਆਫ ਸੀਗੀ, ਬੱਚਿਆਂ ਨੇ ਅੱਗ ਬਾਲ ਕੇ ਸੇਕੀ ਹੈ, ਯਕਦਮ ਲਾਈਟ ਆਈ ਆ, ਬੱਚਿਆਂ ਨੇ ਜਿਹੜੀ ਅੱਗ ਬਾਲਦੀ ਸੀ ਹਲਕੀ ਹਲਕੀ ਨੇ ਇੰਜ ਕਰਕੇ ਪੈਰ ਮਾਰ ਕੇ ਥੋੜੀ ਜੀ ਨੁੱਕਰ 'ਚ ਕੀਤੀ, ਉਹ ਕਾਰ ਵਾਲ ਨੂੰ ਕਰਤੀ ਥੋੜੀ, ਉਹ ਅੱਗ ਥੋੜੀ ਝੁਲਸ ਗਈ, ਅੱਗ ਥੋੜੀ ਜ਼ਿਆਦਾ ਸ਼ੋਲਾ ਨਾ ਬਣਾਏ, ਉਹਦਾ ਜ਼ਿਆਦਾ ਹੋ ਗਿਆ। ਫਿਰ ਅਕਸਰ ਤੁਸੀਂ ਦੇਖਿਆ ਨਾ ਅਦਾਰਿਆਂ 'ਚ ਲਿਖਿਆ ਹੁੰਦਾ ਸ਼ੋਲਾ ਨਾ ਬਣਾਏ, ਉਹ ਭਲਾ ਇਸੇ ਤੋਂ ਲਿਖਿਆ ਹੁੰਦਾ ਕਿ ਨੇਕੀ ਕਰ ਦਰਿਆ ਮੇਂ ਡਾਲ। ਇਹ ਮੈਸੇਜ ਆ। ਮੈਨੂੰ ਗੱਲ ਦੱਸ ਕਿਹੜੀ ਗਾਇਬਾਨਾ ਜੀ ਬਰਥਡੇ ਕਰਨ ਡਿਆ ਤੂੰ? ਉਹ ਭਾਈ ਬੰਪਰ ਹੀ ਸਾਰਾ ਸੜ ਗਿਆ, ਗੱਡੀ ਝੁਲਸ ਗਈ, ਗੱਡੀ ਫੜ ਲਓ ਮਾਰ ਲਓ ਲੈ ਪਾਟੋ ਲੈ ਗਏ, ਪੂਰੀ ਗਲੀ ਗੂੰਜ ਗਈ। ਬੱਚਿਆਂ ਨੂੰ 7 ਸਾਲ ਦੀ ਬਾਮਸ਼ੱਕਤ ਕੈਦ ਹੋਈ ਹੈ। ਨਹੀਂ ਤੇ ਤੂੰ ਉੱਥੇ ਹੀ ਖਿਲਾਰਦਾ ਹੁਣ, ਫਿਰ ਉੱਥੇ ਖਿਲਾਰਦਾ ਵਾ ਯਾਰ, ਉਹ ਅੰਦਰ ਜਗ੍ਹਾ ਨਹੀਂ ਨਾ ਹੈਗੀ, ਤੇਰੀ ਆ। ਮਿੱਠੇ ਨੂੰ ਨਹੀਂ ਮੈਂ ਕਹਿ ਰਿਹਾ, ਮੈਂ ਕਹਿ ਰਿਹਾ ਜਿਹੜੇ ਸਾਡੇ ਅੰਦਰ ਮੁਆਸ਼ਰਤੀ ਬੁਰਾਈਆਂ ਨੇ, ਬਗੈਰਤੀ ਉਹਨਾਂ ਨੂੰ ਅਸੀਂ ਕਿਉਂ ਨਹੀਂ ਖਤਮ ਕਰਦੇ? ਇਹ ਕਰਨੀਆਂ ਚਾਹੀਦੀਆਂ ਵਾ ਸਾਨੂੰ ਪਾਜੀ, ਭਲਾ ਕਿਉਂ? ਹਲੇ ਸਾਨੂੰ ਇਸ ਚੀਜ਼ ਦੀ ਜ਼ਰੂਰਤ ਆ। ਸਾਨੂੰ ਇਹ ਪਤਾ ਹੋਵੇ ਕਿ ਅਸੀਂ ਕਿੱਥੇ ਥੁੱਕਣਾ ਕਿੱਥੇ ਨਹੀਂ ਥੁੱਕਣਾ। ਪਾਜੀ ਹੁਣ ਤੁਸੀਂ ਕਿੱਥੇ ਗੱਡੀ ਖਿਲਾਰਨੀ ਕਿੱਥੇ ਨਹੀਂ ਖਿਲਾਰਨੀ। 6-7 ਬੰਦੇ ਸ਼ਾਮ ਨੂੰ ਚੌਂਕ 'ਚ ਖਿਲਾਰ ਕੇ ਵੱਖਰਾ ਹੀ ਦੀਵਾਰ ਨੂੰ ਰੰਗ ਕਰ ਰਹੇ ਹੁੰਦੇ। ਨਹੀਂ ਉਹ ਗੈਦਰਿੰਗ ਹਾਂ ਗੱਲ ਨਾ ਕਰ, ਯਾਰਾਂ ਦੋਸਤਾਂ ਨੂੰ ਬੁਰਾ ਕਾ ਤੂੰ ਕਹਿੰਦੇ ਆ, ਤੂੰ ਇੱਕ ਬੰਦੇ ਇੱਕ ਫਰਦੇ ਬਾਤ ਦੀ ਗੱਲ फेंक रहे हैं यार, दीवारों पे पान की थूक रहे हैं, ਤੇ ਤੂੰ ਦੀਵਾਰ ਅੰਦਰ ਕਰ ਲਾ। ਇੱਕ ਹੋਰ ਗੱਲ, ਟਿਕਟੋਕ ਬੜੀ ਲੋਕ ਬਣਾ ਰਹੇ ਆ, ਤੁਸੀਂ ਕਿਤੇ ਰੋਡ ਤੇ ਟਿਕਟੋਕ ਬਣਾ ਰਹੇ ਹੋ, ਪਿੱਛੋਂ ਫੈਮਲੀਆਂ ਲੰਘ ਰਹੀਆਂ, ਉਹ ਵੀ ਵਿੱਚ ਆ ਰਹੀਆਂ। ਯਾਰ ਇਹਨੂੰ ਦੱਸ ਤਾਂ ਸਹੀ ਗੱਲ। ਉਹ ਯਾਰ ਤੈਨੂੰ 8 ਸਾਲ ਹੋ ਗਏ ਕਾਲੂ ਲੱਗੇ ਨੂੰ, ਤੂੰ ਇਸ ਅਦਾਰੇ ਦੀਆਂ ਤਨਖਾਹਾਂ ਨਾਲ ਚੰਗਾ ਭਲਾ ਮਹਾਨ ਜਿਹਾ ਖੜਾ ਕਰ ਲਿਆ, ਇਸ ਗੱਲ ਦੀ ਤੈਨੂੰ ਅਕਲ ਨਹੀਂ ਹੈ ਵੀ ਕਲੈਬ ਕਿੱਥੇ ਕਰਨੀ, ਉੱਠ ਕੇ ਤੂੰ ਐਂ ਕਰ ਗੱਲ ਤਾਂ ਸੁਣ ਯਾਰ, ਉਹ ਤੂੰ ਸਾਲਿਆ ਸਾਈਡ ਕੇ ਉਹ ਡੀਪਲੀ ਗੱਲ ਕੀਤੀ। ਡੀਪ ਲਾਈਨਸ ਕਿਹਨੂੰ ਕਹਿੰਦੇ ਆ? ਪਤਾ ਨਹੀਂ ਭਾਜੀ, ਸੋਚ ਵਿਚਾਰ ਨੂੰ ਕਿ ਕਿੱਥੋਂ ਗੱਲ ਕੱਢ ਕੇ ਲੋਕੀ ਡਰਦੇ ਆ, ਲੋਕੀ ਡਰਦੇ ਆ ਆਪਣੀਆਂ ਫੈਮਲੀਆਂ। ਕੋਈ ਕਿਸੇ ਦੇ ਕੈਮਰੇ ਤੋਂ ਮਹਿਫੂਜ਼ ਨਹੀਂ ਹੈਗਾ। ਸਹੀ ਗੱਲ ਹੈ। ਤੁਸੀਂ ਫੈਮਲੀ ਨੂੰ ਪਾਰਕ 'ਚ ਲੈ ਕੇ ਜਾ ਰਹੇ ਹੋ, ਉਧਰ ਉਬਾਸ਼ ਲੜਕੇ ਵੀਡੀਓਬਾਜ਼ੀ ਕਰ ਰਹੇ, ਤੁਸੀਂ ਵਿੱਚ ਆ ਰਹੇ। ਭਾਜੀ ਉਹ ਬਾਸ਼ ਕਾ ਤੋਂ ਕਹਿਣ ਰਹੇ ਆ, ਉਹ ਇੱਕ ਡੀਸੈਂਟ ਬੱਚਾ ਵਾ, ਹਾਂ ਉਹਦੇ ਅੰਦਰ ਬਗੈਰਤੀ ਘੂਟ ਕੇ ਭਰੀ ਆ, ਉਹ ਇੱਕ ਲੈਗ ਮੈਟਰ ਆ। ਮੈਂ ਤੈਨੂੰ ਗੱਲ ਦੱਸਾਂ, ਜਿਸ ਬੰਦੇ ਦਾ ਮਫਾਕਾਤੇ ਅਮਲ ਤੇ ਮਫਾਕਾਤੇ ਨਹੀਂ ਮੱਕਾ ਫਾਤੇ। ਵਾਹ ਯਾਰ ਓਏ ਯਾਰ ਯਕੀਨ ਕਰ ਯਾਰ, ਮਿੱਠੇ ਦਿਲ ਜਿੱਤ ਲਿਆ ਯਾਰ। ਮੈਂ ਤੇਰਾ ਦਿਲ ਕੀ ਗਲਤੀ ਤੇ ਵੀ ਤਾੜੀਆਂ ਵਜਾਈ ਜਾਂਦੇ। ਜਿਸ ਬੰਦੇ ਦਾ ਮਫਾਕਾਤੇ ਅਮਲ ਤੇ ਯਕੀਨ ਹੈ ਨਾ, ਜਿਸ ਬੰਦੇ ਨੂੰ ਪਤਾ ਕਿ ਯਾਰ ਇੱਕ ਨਾ ਇੱਕ ਦਿਨ ਲੈਣ ਦਾ ਦੇਣ ਬਣਿਆ ਵਾ, ਉਹ ਬੰਦਾ ਨਹੀਂ ਕਿਸੇ ਦਾ ਦਿਲ ਤੋੜਦਾ। ਅੱਛਾ ਲੇਜ ਖਾਣੇ, ਲੇਜ ਲੈ ਕੇ ਆਵਾਂ, ਚੀਜ਼ ਲੈ ਕੇ ਆਵਾਂ ਖਾਣ ਪੀਣ ਵਾਸਤੇ। ਯਕੀਨ ਜੇ ਨਹੀਂ ਹੈ ਕਿ ਤੈਨੂੰ ਮੈਂ ਯੈਸ ਵੀ ਕਰਤਾ, ਪਹਿਲੇ ਪਾਣੀ ਦਾ ਗਲਾਸ ਤਾਂ ਪਾਣੀ ਲਿਆ, ਸਾਰੇ ਸ਼ੋਰਾ ਕਰਾਮ ਨੂੰ ਪਾਣੀ ਵੀ ਪਿਲਾਉਣਾ। ਮੇਰੀ ਜਗ੍ਹਾ ਤੇ ਨਹੀਂ ਬੈਣਾ ਭਾਜੀ, ਉੱਥੇ ਹੱਥ ਜਗ੍ਹਾ ਮੱਲੀ ਗਈ ਹੈ ਯਾਰ, ਇਹ ਕਿਹੜੀ ਗੱਲ? ਜਦੋਂ ਆਏਗਾ ਤੈਨੂੰ ਮਿਲ ਜਾਏਗੀ। ਆਪਾਂ ਮੇਰੀ ਗੱਲ ਸੁਣੋ, ਮੈਂ ਇਸ ਗੱਲ ਨੂੰ ਕਚਹਿਰੀਆਂ 'ਚ ਲੈ ਗਿਆ ਬਈ ਯਾਰ ਪਾਣੀ ਕੀ ਖਾਣਾ, ਪਾਣੀ ਪੀਣਾ, ਹੋਰ ਮਿਠਾਈ ਰੋਜ਼ ਨਾ ਆਪਾਂ ਇੱਕ ਲੰਗਰ ਮੌਸਮੀ ਫਰੂਟ ਖਾਇਆ ਕਰੀਏ। ਕਿਹੜਾ ਮੌਸਮ? ਟੀ ਟਾਈਮ 'ਚ ਹਾਏ ਹਾਏ ਹਾਏ, ਜਿੱਦਾਂ ਤਰਬੂਜ਼ ਆ ਗਿਆ, ਫਲਸਾ ਆ ਰਿਹਾ, ਤਾਰਾ ਹੈਗੀ ਹੈ। ਹੁਣ ਹਰ ਫਲ ਦਾ ਉਹਦੇ ਹਿਸਾਬ ਨਾਲ, ਹੁਣ ਤੁਹਾਨੂੰ ਪਤਾ ਹੈ ਇਹ ਟਾਕੀ ਮੈਂ ਕਿੱਥੋਂ ਕੱਢੀ ਆ? ਮੋਟਰਸਾਈਕਲ ਚੋਂ। ਅੱਖਾਂ ਬੰਦ ਕਰੋ ਜ਼ਰਾ, ਅੱਖਾਂ ਬੰਦ ਕਰੋ। ਇਹ ਸੁਰਮਾ ਪਾਵਾਂ ਭਾਵਾਂ ਕੱਜਲ, ਇਹ ਭਾਂਡੇ ਟਿੰਡੇ ਸਾਂਭ ਲੋ। ਉਹ ਆ ਗਿਆ ਜੇ ਬੱਦਲ, ਜਿਹੜੇ ਮੇਰੇ ਭੈਣ ਭਰਾ ਕਹਿੰਦੇ ਸੀ ਕਿ ਜਾਦੂਗਰ ਤੁਹਾਡੇ ਕੰਮ ਨਹੀਂ ਕਰ ਸਕਦਾ, ਜਾਦੂ ਦੇ ਨਾਲ ਤੁਹਾਡੇ ਸਾਹਮਣੇ ਖੋਲੋ ਬਾਵਾਂ। ਉਹ ਬਾਹ ਚੀਤੇ ਦੀ ਬਣ ਗਈ, ਤਾੜੀ ਅੱਖਾਂ ਤਾੜੀ ਬਈ, ਮਿੱਠੇ ਨੇ ਜਿਉਂਦੇ ਜਾਗਦੇ ਨੇ ਬਾਹ ਚੀਤੇ ਦੀ ਕਰ ਲਈ। ਵਾਹ 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 ਵਾਹ, ਸ਼ਰਟ ਕੱਟੀ ਆ, ਚੀਤਾ ਕਹਿੰਦੇ ਉਹ ਸਟੈਪ ਡਾਂਸਰਾਂ ਵਾਲੇ ਕਰਦੇ। ਐਵੇਂ ਫਨੀਅਰ ਚੀਤਾ ਕਿਆ ਕੋਬਰਾ ਬੋਲਣ ਵਾਲਾ ਕੋਬਰਾ। ਹਾਂ ਅਰੇ ਉਹ ਤੇਲ ਹੱਲੇ ਵੀ ਚੋਈ ਜਾਂਦੇ ਆ ਵਾ ਗੱਡੀ ਦਾ। ਯਾਰ ਜਿਹੜਾ ਜੈਨ ਪਹਿਣ ਵਾਲਾ ਵਾ, ਤੁਸੀਂ ਪ੍ਰੋਗਰਾਮ ਕੰਟੀਨਿਊ ਯਾਰ ਤੂੰ ਨਵਾਂ ਨਹੀਂ ਲਿਆ 70 ਯਾਰ? ਸਰ 70 ਨੇ ਵੀ ਜੈਨ ਪੁਰਾਣਾ ਪਾਤਾ ਨਾ ਉਹਨੇ, ਜੈਨ ਪੁਰਾਣਾ ਨਹੀਂ ਹੈ, ਜੈਨ ਚੇਂਜ ਕਰਨਾ ਰਿਹਾ ਹੀ ਨਹੀਂ ਮੈਨੂੰ। ਜੈਨ ਇੱਕ ਪਲ ਨਹੀਂ। ਸਲਮਾਨ ਭਾਈ ਇਸ ਮੁਆਸ਼ਰੇ ਚੋਂ ਯਾਰ ਆ ਛੋਟੀਆਂ ਨੈਗੇਟਿਵਿਟੀਆਂ ਖਤਮ ਕਰੋ ਯਾਰ। ਮੈਂ ਨਾ ਉਹ ਇਹਨੇ ਕਰਨੀਆਂ ਖਤਮ। ਜਿਸ ਬੰਦੇ ਨੇ ਸਵੇਰੇ ਕੂੜੇ ਵਾਲੇ ਨਾਲ ਬਹਿਸ ਕੀਤੀ ਆ, ਵਕੀਲ ਕੀਤਾ ਹੋਇਆ ਕੂੜੇ ਵਾਲੇ ਨੇ ਕਿ ਭਾਈ 50 ਕਰਕੇ 5700 ਰੁਪਇਆ ਹੋ ਗਿਆ ਦੇਣੇ ਡਿਆ, ਆਪ ਹੀ ਅੰਦਰੋਂ ਕਹੂਗਾ ਸਲਮਾਨ ਭਾਈ ਘਰ ਨਹੀਂ ਹੈਗੇ, ਕੂੜੇ ਵਾਲੇ ਨੂੰ ਵੀ ਆਪ ਹੀ ਅੰਦਰੋਂ ਉਹ ਅੱਗੋਂ ਭਲਾ ਕਹੂਗਾ ਬਾਜੀ ਡੇਲੀ ਇੱਕ ਆਵਾਜ਼ ਨਹੀਂ ਹੋ ਸਕਦੀ, ਅੰਮੀ ਜੀ ਕਿੱਥੇ ਆ? ਉਹ ਵੀ ਸਮਝਦਾਰ ਆ ਵਿਚਾਰਾ।
ਮਾਸ਼ਾਅੱਲਾ ਮਾਸ਼ਾਅੱਲਾ, ਲੈ ਪਾਣੀ ਵੀ ਆਈਟਮਾਂ ਨਾਲ ਲਿਆਉਂਦੇ ਆ ਯਾਰ ਸੁਥਰਾ ਪੰਜਾਬ ਬਣ ਗਿਆ ਹੈ। ਬਣ ਗਿਆ, ਠੀਕ ਹੈ। ਉਹਨਾਂ ਦੇ ਕੰਟੇਨਰ ਪਏ ਨੇ ਹਰ ਘਰਾਂ ਦੇ ਬਾਹਰ, ਚੌਂਕਾਂ ਦੇ ਵਿੱਚ, ਸਭ ਜਗ੍ਹਾ। ਮਿੱਠੇ ਫੜੀ, ਮਿੱਠੇ ਗਲਾਸ ਡਿੱਗ ਮੇਰੇ ਕੋ ਪੁੱਛੋ, ਇਹਦੇ ਕੋ ਛੱਲ ਆਉਣੀ, ਇਹਦੇ ਕੋ ਪਾਣੀ ਕੋਈ ਨਾ ਫੜਿਓ, ਇਹਨੇ ਉੱਪਰ ਗਲਾਸ ਡਿੱਗ ਜਾਣਾ ਵਾ ਯਾਰ, ਫੜ ਲਾ ਮਿੱਠੇ। ਫੋਨ ਚੁੱਕ ਲਓ। ਸਰਕਸ ਕਰਨ ਨੇ ਆ, ਮੈਂ ਪਾਣੀ ਲੈ ਆਇਆ। ਆਪਣੀ ਸੀਟ ਤੇ ਹੀ ਡੋਲ ਲਿਆ, ਤੂੰ ਹੀ ਬਹਿਣਾ ਉੱਥੇ। ਬਿਸਮਿਲ੍ਲਾ। ਥੈਂਕ ਯੂ ਯਾਰ। ਖਾਣਾ ਪੀਣਾ ਕੀ ਆ ਇਹ ਦੱਸੋ। ਬਹਿ ਜਾ ਹੁਣ। ਯਾਰ ਮਿੱਠਾ ਜੀ, ਥੋੜਾ ਜਿਹਾ ਫਰੂਟ ਆਣਾ ਡੇਲੀ, ਕੋਈ ਨਹੀਂ, ਤੁਹਾਨੂੰ ਕੋੜਾ ਘੁੱਟ ਕਰਨਾ ਪੈਣਾ ਜਿੱਥੋਂ ਤੁਸੀਂ ਉਹ ਲਿਆ ਲੈ ਫਰੂਟ ਤੋਂ ਜ਼ਿਆਦਾ ਹੈ ਇੱਕ ਮਿੰਟ। ਡੇਲੀ। ਫਰੂਟ ਵੀ ਪਿਆ ਕੋਈ? ਅੱਛਾ, ਕਾਲੂ ਵਰਗਾ ਬੰਦਾ ਨਾ ਸੋਹਣੀ ਕੁਆਟੀ ਪਾ ਕੇ, ਨਵਾਂ ਸੂਟ ਪਾ ਕੇ, ਹੈ ਹਦਾਇਤ ਵਾਲਾ ਪਰਫਿਊਮ ਲਾ ਕੇ ਨਾ ਬੈਂਕ 'ਚ ਵੜੇਗਾ ਤੇ ਜਾਂਦੇ ਕਹੇਗਾ ਪਾਪਾ ਦਾ ਅਕਾਊਂਟ ਬਲੌਕ ਕਰਤੇ। ਮਿੱਠਾਪੁਰੀਆ ਸਾਹਿਬ, ਤੁਸੀਂ ਮੇਰੀਆਂ ਗੱਲਾਂ ਦੇ ਨਾਲ ਕਿੰਨਾ ਕੁ ਐਗਰੀ ਕਰਦੇ ਹੋ ਕਿ ਇਹ ਚੀਜ਼ਾਂ ਸਾਡੇ ਚੋਂ ਖਤਮ ਹੋਣੀਆਂ ਚਾਹੀਦੀਆਂ, ਸਾਨੂੰ ਐਜੂਕੇਟ ਹੋਣਾ ਚਾਹੀਦਾ? ਤੁਹਾਡੀਆਂ ਗੱਲਾਂ ਬਿਲਕੁਲ ਫਾਰਗ ਹੈਗੀਆਂ, ਉਹਦੀ ਵਜ੍ਹਾ ਭਲਾ ਕੀ ਹੈ ਯਾਰ? ਜਦੋਂ ਕਿਸੇ ਨੇ ਅਮਲ ਹੀ ਨਹੀਂ ਕਰਨਾ, ਦਰਾਮਾ ਦੀ ਨਹੀਂ ਮੱਥਾ ਮਾਰਨ ਵਾਲੀ ਗੱਲ ਹੈ ਇਸ ਕੌਮ ਦੇ ਨਾਲ। ਉਹ ਸਲਮਾਨ ਦਾ ਲੈ ਆਇਆ ਹੀ ਨਿਜ਼ਾਮ ਚੁੱਕ ਕੇ। ਯਾਰ ਇਹ ਮੇਰਾ ਸੈਲਡ ਹੈ ਭਾਈ। ਤੇਰਾ ਸੈਲਡ ਕਿਦੋਂ, ਤੂੰ ਤਾਂ ਇਨਸਾਨ ਆ। ਸੈਲਡ ਹੁੰਦਾ ਤਰ੍ਹਾਂ ਦਾ, ਟਮਾਟਰ ਦਾ। ਨਾਲੇ ਅੱਲਾਹ ਇੱਕ ਪਾਕ ਨੇ ਜੈਸੇ ਫਰਮਾਇਆ ਗਲਾਸ ਕਿ ਲਿਆਈ ਤੁਸੀਂ ਦੇ ਸ਼ੇਅਰ ਕਰੋ, ਸ਼ੇਅਰ ਕਰੋ, ਕਿਸੇ ਨਾਲ ਕੋਈ ਖਾਣਾ ਸ਼ੇਅਰ ਕਰੋ। कैमरे चल रहे हो ना, एक जैसे गिलास लाते हैं। नहीं कोई बात नहीं, उसमें ज्यादा पानी आता है ना। ਇਹ ਸ਼ੇਅਰ ਕਰਨਾ ਚਾਹੀਦਾ ਵਾ। ਲੰਗਰ ਤੂੰ ਲਿਆਂਦਾ ਵਾ, ਅੱਲਾਹ ਪਾਕ ਤੈਨੂੰ ਹੋਰ ਦੇਵੇ। ਤੂੰ ਅੱਜ ਇੱਥੇ ਦੇਖ ਕੇ ਨਾ ਦੁੱਗਣਾ मुआशरे ਮਿਲੇਗਾ। दी एक और बुराई कि कैसे दयूस घटिया नीच जलील कमीने लोग हैं वो, कि आप अपने काम पर आए हैं, खाना साथ घर से लेके आए हैं, और कुछ ऐसे घटिया लोग हैं वो उसको डटाई से उठा के खाना शुरू कर देते हैं। मुआशरे के जलील अनासर हैं। ਭਾਜੀ ਗਵਾਹ ਰਹਿਣਾ, ਇਹਦੀ ਪੰਜਵੀਂ ਚਮਚੀ ਮੈਂ ਹਲੇ ਨਵਾਂ ਵੀ ਨਹੀਂ ਕੀਤਾ। नहीं नहीं, लफाज सुन के करी हूं। ਜਸੂਸ ਅੱਛਾ ਹੈ। लिहाजा गल ये है कि यार मैं तो सलमान? चाहना वो ਤੂੰ ਕੋਈ ਛੱਡਦਾ ਸਲਾਦ? मेरा ही है ਨਹੀਂ ਤੂੰ ਖਾਂਦਾ ਨਹੀਂ ਹੁਣ। वो हुन वो तुसी तो खा ਹਾਂ लो। ਕੈਸੇ ਆ ਮੰਨਣਾ ਪਏ ਇਹਨਾਂ ਦਾ ਇੱਕ ਵੱਡਾ ਪਾਨਾ। उठ के चपेड़ मार मुंह ते। दानिश भाई को भी दो। नहीं बस शुक्रिया अच्छा, यार, मैं मुनासिब नहीं नहीं, समझता नहीं, यार। अरे मैं खुद कह रहा हूँ भाई। ਅੱਛਾ ਜੀ। ਅੱਛਾ ਪੜਿਆ ਲਿਖਿਆ ਬਾਸ਼ਊਰ ਇਨਸਾਨ ਜਿਹੜਾ ਹੁੰਦਾ ਨਾ, ਸੌਰੀ ਛੁੱਟੇ ਗੱਲ ਚੋਂ ਗੱਲ ਕਰਦਾ, ਦਲੈਲ ਨਾਲ ਗੱਲ ਦੇਵਾਂਗੇ। ਸਲਮਾਨ ਭਾਈ, ਇਹ ਸਟੀਲ ਦਾ ਗਲਾਸ ਆ, ਬਿਲਕੁਲ। ਤੁਹਾਡੇ ਕੋਲ ਸ਼ੀਸ਼ੇ ਦਾ ਗਲਾਸ ਆ। हाँ जी। ਇਹ ਦੋਵੇਂ ਗਲਾਸ ਇੱਥੇ ਰੱਖ ਦਿਓ। ਸ਼ੀਸ਼ੇ ਦਾ ਗਲਾਸ ਗੰਦਾ ਹੋਵੇ, ਸਟੀਲ ਦਾ ਸਾਫ਼ ਹੋਵੇ। ਤੁਸੀਂ ਆਟੋਮੈਟਿਕਲੀ ਬਾਹਰੋਂ ਆਏ ਹੋ, ਦੋ ਗਲਾਸ ਇੱਥੇ ਪਏ, ਸ਼ੀਸ਼ੇ ਦਾ ਪਿਆ ਤੇ ਸਟੀਲ ਦਾ, ਤੁਸੀਂ ਕਿਹਦੇ ਚ ਪਾਣੀ ਪੀਓਗੇ? मैं स्टील दा पीऊंगा, पर ਇੱਥੇ ਉਹ ਭਾਣ ਬੈਠੇ ਜਿਹੜੇ ਕਿਸੇ ਨੂੰ ਮੁਨਾਸਬ ਨਹੀਂ ਸਮਝਦਾ, ਉਹ ਕਿੱਧਰ ਗਏ? ਮਾਸ਼ਾਅੱਲਾ, ਡਬਲ ਪਾਣ ਪਾਇਆ ਭਾਜੀ ਕੋਈ। ਵਾਹ ਸਦਕੇ ਜਾਵੇ। ਦੱਸਿਆ ਦਾੜ ਦਾ ਮਸਲਾ ਨਿਕਲਿਆ। ਨਹੀਂ ਅੱਗੇ ਥੋੜੀ ਦੇਰ ਪਹਿਲੇ ਤਨਕੀਦਾਂ ਹੋ ਰਹੀਆਂ ਸੀ ਕਿਤੇ ਵੱਧ ਕੇ ਕਿਤੇ। ਮੈਂ ਮੁਨਾਸਬ ਨਹੀਂ ਸਮਝਦਾ, ਕਹਿੰਦਾ ਮੈਂ ਮੁਨਾਸਬ ਨਹੀਂ ਸਮਝਦਾ, 2-3 ਚਮਚੀਆਂ ਖਾਣਾ। ਹਾਂਜੀ ਲਓ ਜੀ। ਹਾਂਜੀ ਸਲਮਾਨ ਜੀ, ਮੈਂ ਤੈਨੂੰ ਪਤਾ ਲੱਗਾ ਵਾ, ਅੱਧੀ ਚਮਚੀ ਵੀ ਖਾ ਗਿਆ ਨਾਲ। मैं कितों खाना हूँ? ਪਹੁੰਚ ਗਿਆ ਤੇਰੇ ਤੱਕ, ਖਾ ਹੁਣ। ਵਾਹ ਵਾਹ ਵਾਹ। ਕਿਆ ਅੱਛਾ ਕਹਿ- ਸਲਮਾਨ ਸਾਹਿਬ, ਸਵਾਲ ਮੇਰਾ ਉੱਥੇ ਰਹੇਗਾ, ਸਲਾਦ ਬਾਅਦ ਚ ਖਾ ਲਿਓ, ਚੱਲਦੇ ਪ੍ਰੋਗਰਾਮ ਚ ਚੀਜ਼ਾਂ ਨਹੀਂ ਖਾਈਦੀਆਂ ਹੁੰਦੀਆਂ। ਜੀ ਜੀ। ਤੁਸੀਂ ਸਟੀਲ ਦੇ ਗਲਾਸ ਚ ਪਾਣੀ ਪੀਓਗੇ ਕਿ ਸ਼ੀਸ਼ੇ ਦੇ? शीशे के गिलास पीऊंगा। ਯਾਰ ਕਾਲੂ ਕੀ ਓਵਰ ਟਰੈਕਟ ਕਰਨੇ ਯਾਰ। ਓਵਰ ਟ੍ਰੈਟ ਕੀ ਤੂੰ ਗੱਲ ਕਰ, ਮੈਨੂੰ ਜਿੱਥੇ ਚੰਗਾ ਲੱਗਾ ਮੈਂ ਉੱਥੇ ਕਲੈਬ ਕਰ ਦਾਂਗਾ। बिल्कुल ये मुनासिब नहीं है कि आप किसी का खाना उठाएं, वो बेचारा घर से लेके आया, आप उठाएं और बेशर्मों की तरह उसे खाना शुरू कर दें। यार ये क्या है? भाईजान ये भी मुनासिब नहीं है कि कोई बंदा 1-2 चम्मच आस्ते दवे ते वो तो इंज तू डिजाइन जिहा बना दियो कोली आप क्या मैनू तू आप क्या खा लो यार। ਆਹ ਕੁਛ ਰੋਸ਼ਨੀ ਯਾਰ ਲੱਗ ਫਿਰ ਮਸਾਲਾ ਰਹਿਣ ਦਵਾ ਤੁਸੀਂ। ਆਏ ਹਾਏ ਹਾਏ, ਇਸ पानी ਕੌਮ- वाली मिसाल, पानी वाली मिसाल। ਇਸ ਕੌਮ ਨੂੰ ਅਕਲ ਕਿਉਂ ਨਹੀਂ ਕਿੱਦਾਂ ਆਵੇ? ਰੋਟੀ ਤੋਂ ਲੜ ਰਹੀ ਆ ਵੀ ਉਹਦੀ ਜ਼ਿਆਦਾ ਸ਼ੁਕਰ ਅਦਾ ਕਰ ਕਿ ਆਹ ਉਹਦੇ ਨਸੀਬਾਂ ਦਾ ਖਾਣਾ ਤੈਨੂੰ ਘਰ ਜਾ ਕੇ ਨਹੀਂ ਫੜਾਉਣਾ ਪਿਆ। ਕਲੈਪ ਕਰੋ ਬਈ। ਮੈਨੇ ਗੱਲ ਸਾਂ ਤੇਰੀ ਹੁਣ ਕਿਸੇ ਨੇ ਸੇਵ ਕੱਢ ਲਈ। ਉਹ ਸਾਲਿਆ ਮੇਰਿਆ, ਘੰਟਾ ਤੂੰ ਬੇਫੌਕੀਆਂ ਗੱਲਾਂ ਤੇ ਮੈਂ ਤੈਨੂੰ ਸਮਾਉਣ ਡਿਆ ਸੀ ਵੀ ਤੈਨੂੰ ਪਤਾ ਲੱਗਦਾ ਕਿਹੜੀ ਕਲੈਪ ਵਾਲੀ ਗੱਲ, ਕਿਹੜੀ ਤੈਨੂੰ ਪਤਾ ਵੀ ਲੱਗਦਾ ਕਿ ਨਹੀਂ? ਪਿੰਡਾ ਹੀ ਵਧਾਇਆ ਵਾ, ਹੈ ਪਿੰਡਾ ਵੀ ਵਧਾਇਆ, ਅਕਲ ਉਕਲ ਤੈਨੂੰ ਹੈ ਕੋਈ ਨਹੀਂ। ਆਹ ਕਲੈਪ ਵਾਲੀ ਗੱਲ ਸੀ, ਕਿੰਨੀ ਵੱਡੀ ਪੰਚ ਮੈਂ ਮਾਰੀ, ਤੈਨੂੰ ਪਤਾ ਲੱਗਾ ਵਾ? ਵਸੀ ਸ਼ਾਹ ਜਿਹੜੀ ਪੰਚ ਸੀਗੀ ਮੇਰੀ। चलो एक जगह भाजी बसी भाई, करो। चलो कोई नहीं, मैं समझा कोई नहीं ना। यार, उन्हें समझा। मैं समझा ना तेन वो कहन जो दे यार, ताड़ियां ओए पीला बजा दियां यार। मारन दे, मैं समझाना वा। वो भी इदा ही समझा रहा सी। ਉਹਨੂੰ ਮਾਰ ਮਾਰ ਕੇ ਮੇਰਾ ਆਪਣਾ ਹੱਥ ਲਾਲ ਹੋ ਗਿਆ। पानी वाली भाई गिलास वाली। ਹਾਂ ਅੱਛੇ ਯੁੱਧਾ ਹੋ। ਮੈਂ ਤੈਨੂੰ ਕੜੀ ਲਾ ਦੇਣੀ ਓਏ। ਇੱਕ ਗਲਾਸ ਪਿਆ ਸ਼ੀਸ਼ੇ ਦਾ, एक शीशे दा पिया, ਇੱਕ ਗਲਾਸ ਪਿਆ ਸਟੀਲ ਦਾ। स्टील दा पिया। ਤੁਹਾਨੂੰ ਨਹੀਂ ਪਤਾ ਸਲਮਾਨ ਭਾਈ, ਅਸਲਾਤ ਦਾ ਰੱਖ ਦਿਓ ਥੱਲੇ।
ਇਹ ਗੱਲ ਸੁਣਨ ਵਾਲੀ ਆ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਘਰੋਂ ਕਢਾਉਣੀ ਗੱਲ ਦੇ ਵਿੱਚ ਗੱਲ ਦੀ ਗਾਲ ਬਣ ਜੇ ਹੈ ਗੱਲ ਦੇ ਨਾਲ ਤੇਰਾ ਕਰ ਸੁਣ ਗਲਤ ਹਮਲ ਦੇ ਨਾਲ ਤੇਰਾ ਸ਼ੀਸ਼ੇ ਦਾ ਗਲਾਸ ਜਿਹੜਾ ਉਹ ਪਲੀਤ ਆ ਦੋਵੇਂ ਪਏ ਓਵਰਆਲ ਹੁਣ ਤੁਸੀਂ ਇੰਜ ਕਰਕੇ ਆਇਓ ਬਾਹਰੋਂ ਤੁਸੀਂ ਆ ਕੇ ਮੈਨੂੰ ਕਿਹਾ ਮਿੱਠਾ ਪਾਣੀ ਪਿਲਾਓ ਬਲਕਿ ਤੁਸੀਂ ਆਪ ਗਲਾਸ ਚੁੱਕੋਗੇ ਤੁਸੀਂ ਕਿਹੜੇ ਚ ਪਾਣੀ ਪੀਓਗੇ ਥੋੜਾ ਜਿਹਾ ਪਿੱਛੇ ਕਰਕੇ ਵੇਖ ਮੈਂ ਦੱਸਿਆ ਸ਼ੀਸ਼ੇ ਵਾਲੇ ਚ ਦੱਸਿਆ ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਹਾਜ਼ਰ ਹੋ ਕੇ ਬਵੋ ਭਾਈ ਜੀ ਸ਼ੀਸ਼ੇ ਵਾਲੇ ਕਿਹੜਾ ਖਾਦਾ ਵਾ ਸ਼ੀਸ਼ੇ ਵਾਲੇ ਚ ਪੀਣਾ ਵਾ ਤੇ ਉੱਤੇ ਤੂੰ ਵਾਈਂਡ ਅਪ ਵੀ ਭਾਜੀ ਵਾਈਂਡ ਅਪ ਕਰਨਾ ਨਹੀਂ ਆਪੀ ਤਾਂ ਕਹਿੰਦੇ ਆ ਮੈਂ ਮੁਨਾਸਿਬ ਨਹੀਂ ਸਮਝਤਾ ਐਜ ਸੀ ਦੇ ਫਿੰਗਰ ਯਾਰ ਉਹਦਾ ਮਕਸਦ ਕੀ ਸੀ ਗੱਲ ਦਾ ਮੈਂ ਇਹ ਕਿਹਾ ਕਿ ਉਹ ਸ਼ੀਸ਼ੇ ਵਾਲਾ ਬਜ਼ਾਹਿਰ ਤੁਹਾਨੂੰ ਦਿਖ ਰਿਹਾ ਅੰਦਰੋਂ ਇਹ ਬਾਤ ਤੁਸੀਂ ਇਹਦਾ ਮਤਲਬ ਪਤਾ ਕੀ ਆ ਉੱਚੀ ਦੁਕਾਨ ਫੀਕਾ ਪਕਵਾਨ ਉੱਚੀ ਦੁਕਾਨ ਫੀਕਾ ਪਕਾਣੀ ਲਾਈ ਲੱਗਦਾ ਹੋਵੇ ਘਰ ਵਾਲਾ ਚੰਦਰਾ ਗੁਆਂਢ ਨਾ ਬੁਰਿਆ ਹੋਵੇ ਹਾਂਜੀ ਵੀ ਅਸੀਂ ਲਾਈ ਲੱਗਾ ਅਸੀਂ ਲੱਗਦੇ ਤੁਰੇ ਆਉਣੇ ਆ ਵੀ ਚੋਰ ਚੱਕਾ ਚੌਧਰੀ ਤੇ ਲੁੰਡੀ ਲੜਨ ਯਾਰ ਕੋਈ ਪਾਇਦਾਰੀ ਵਾਲੀ ਗੱਲ ਨਹੀਂ ਪਾਇਦਾਰੀ ਕੀ ਭਾਜੀ ਸੋਹਣਾ ਵਿਹੜਾ ਜਿਹਾ ਬਣਾਤਾ ਯਾਰ ਤੁਸੀਂ ਮੈਂ ਹੁਣ ਫਿਰ ਕੱਲ ਤੋਂ ਯਾਰ ਤੂੰ ਮੇਰੀ ਚੀਜ਼ ਨਹੀਂ ਕੋ ਲੈ ਕੇ ਆਣੀ ਯਾਰ ਫਲ ਦੀ ਗੱਲ ਹੋਈ ਹੈ ਕੀ ਸਾਰੇ ਇੱਕ ਇਹ ਵੀ ਇੱਕ ਮੈਸੇਜ ਦਿਓ ਕਿ ਅਸੀਂ ਇਤਫਾਕ 'ਚ ਰਹਿੰਦੇ ਆ ਸਾਡੀਆਂ ਛਾਵਾਂ ਮੰਡੀਆਂ ਨਹੀਂ ਹੈ ਮੇਰੀ ਫ੍ਰਿਜ ਦੇ ਵਿੱਚ ਜੂਸ ਵਾਲੀ ਬੋਤਲ ਪਈ ਹੈ ਜਾ ਲਿਆ ਸਾਰਿਆਂ ਨੂੰ ਪਿਆ ਇੰਨਾ ਘੋਣਾ ਵਿੱਚ ਜਾ ਲਿਆ ਪਿਆ ਭਾਜੀ ਉਹਦਾ ਥੱਲੇ ਨਹੀਂ ਲੱਗਾ ਭਾਜੀ ਐਨੀ ਨੇ ਸਿਕਰੀ ਜਮੀ ਹੋਈ ਆ ਪਰਸੋਂ ਲਿਆਂਦੀ ਹੈ ਠੰਡੀ ਪਈ ਹੈ ਇੰਨੀ ਰਹਿ ਗਈ ਪੀ ਲੋ ਦੋ ਘੁੱਟ ਲਾਓ ਸਾਡੇ ਵੱਲੋਂ ਤੇ ਖੁੱਲਾ ਤੁਹਾਨੂੰ ਆਫਰ ਕੱਲ ਜਿਹੜੀ ਮੇਰੀ ਇੱਥੇ ਚੀਜ਼ ਠੀਕ ਹੋ ਗਿਆ ਗੁੱਜਰ ਬਾਦਸ਼ਾਹ ਮੋਟਰਸਾਈਕਲ ਤੋਂ ਇਲਾਵਾ ਮੇਰੇ ਹੈਂਡ ਵਾਸ਼ ਤੋਂ ਫੇਸ ਵਾਸ਼ ਤੋਂ ਇਲਾਵਾ ਸਾਬਣ ਵੀ ਸਾਰਾ ਕਹਦੇ ਕੁਝ ਤੁਹਾਡਾ ਮੇਰਾ ਕਲਰ ਲਾਓ ਜਾਓ ਉੱਥੇ ਕਲਰ ਪਾਣ ਤੁਸੀਂ ਜਿੰਨਾ ਮਰਜ਼ੀ ਫੇਸ ਵਾਸ਼ ਲਾ ਲਓ ਕੋਈ ਫਰਕ ਨਹੀਂ ਪੈਣਾ ਤੁਹਾਨੂੰ ਚਾਨਾ ਬਦਲਾਉਣਾ ਪੈਣਾ ਆਪਣਾ ਤੁਹਾਡੀ ਜਿਹੜੀ ਡੈਡ ਬੋਡੀ ਹੈ ਮਾੜੀ ਆ ਤੁਹਾਡੀਆਂ ਅੱਖਾਂ ਮਿੱਠਾ ਜੀ ਨਾ ਕਰੋ ਇਹ ਕਬਾਇਲੀ ਹੁਸਨ ਕਬਾਇਲੀ ਹੁਸਨ ਇੱਧਰ ਕਲਾਸ਼ ਜਾਂਦੇ ਆ ਨਾ ਕਲਾਸ਼ ਲੋਕੀ ਇੰਨਾ ਸਫ਼ਰ ਕਰਕੇ ਯਾਰ ਫਿਰ ਹੁਣ ਇਹ ਮਿਸਰ ਵਾਲੇ ਚੁੱਪ ਕਰ ਜਾਣ ਓਏ ਨਾਈਜੀਰੀਆ ਵਗੈਰਾ ਸਾਊਥ ਅਫਰੀਕਾ ਉਧਰ ਜਾਣ ਤੇ ਸ਼ਾਹਰੁਖ ਖਾਨ ਆ ਉਧਰ ਦੇ ਉਧਰ ਦਾ ਤੇ ਮੈਂ ਹਿੱਟ ਬੰਦਾ ਵਾਂ ਨਹੀਂ ਫਿਰ ਤੁਸੀਂ ਆਪਣਾ ਚੁੱਕੋ ਕਲਾਸ਼ ਇਹ ਮਿਸਰ ਇਹ ਚੱਕਰ ਲਾ ਲਗੀ ਪੀਲ ਗਈ ਭਾਜੀ ਇੱਥੇ ਤੱਕ ਆਂਦੀ ਹੈ ਅੱਧਾ ਦੋਣਾ ਕੱਟ ਕੇ ਖਾਦਾ ਪੂਰਾ ਲਾਲ ਸੂਹਾ ਜਿਹੜਾ ਪੰਨੋ ਲਾ ਦੇ ਵੀ ਜਿਹੜਾ ਪੰਨੋ ਲਾ ਦੇ ਉਹ ਲੈ ਕੇ ਗਾਦਾ ਵਾ ਉਹੀ ਸੀ ਚਾਚਾ ਉਹੀ ਸੀ ਉਹ ਕਹਿੰਦਾ ਲੀਖਾਂ ਕੱਢ ਲਾ ਪਹਿਲਵਾਨ ਯਾਰ ਦੱਸੋ ਚੁਆਜ ਕਿੱਦਾਂ ਪਈਦਾ ਵਾ ਯਾਰ ਚਾਹ ਚੂ ਦਾ ਨਹੀਂ ਕੋਈ ਚੱਕਰ ਹੈ ਚਾਹ ਵੀ ਹੈ ਵਾ ਪੈਸੇ ਦਿਓ ਨਾਲੇ ਯਾਰ ਉਹ ਪੈਸੇ ਲਿਓ ਬਿਸਕੁਟ ਲਿਆਉਣੇ ਲੇਦ ਲਿਆਉਣੇ ਆ ਕਿੰਨੇ ਦੀ ਆਉਣੀ ਯਾਰ ਇੱਕ ਮਿੰਟ ਕਿੰਨੇ ਦੀ ਆਉਣੀ 220 ਰੁਪਏ ਲੈਟ ਆ ਗਈ ਜੀ ਇਹ ਜੱਟਾ 220 ਰੁਪਏ ਕਿਲੋ ਦੁੱਧ ਆ ਹੈ 220 ਰੁਪਏ ਕਿਲੋ ਦੁੱਧ ਆ ਹਾਂ ਪਾਈ ਬੈਗੀ ਪੈਂਟ ਆਸਟ੍ਰੇਲੀਅਨ ਸ਼ਰਟ ਪਾਈ ਮਿੱਠਾ ਪੁਰੀਆ ਨਾਮ ਹੋਇਆ ਧਰਤੀ ਇਹਦੀ ਕਿਹੜੀ ਹੈ ਚੰਡਾ ਪੀਰ ਧਰਤੀ ਝੰਡੇ ਪੀਰ ਦਾ ਇਹ ਜਾਵੇ ਸੀਨੇ ਚੀਰ ਦਾ ਇਹ ਗੁੱਟ ਦਾ ਪੀਰ ਹੰਦਿਆਂ ਦਾ ਸਰਦਾਰ ਇਹ ਮਾਂ ਦੇ ਅੱਖ ਦਾ ਤਾਰਾ ਇਹ ਪਿਓ ਦੇ ਦਿਲ ਦਾ ਚੈਨ ਕਿ ਸਾਰੇ ਮਿੱਠਾ ਮਿੱਠਾ ਲੈਟ ਗਈ ਜੇ ਲੈਟ ਝੂਠ ਬੋਲਣ ਨੇ ਆ ਕਿੰਨੇ ਦੀ ਚਾਹ ਵਾ ਜਿੰਨੇ ਦੀ 60 ਦੀ ਇੱਕ ਚਾਹ ਵਾ 60 120 240 240 ਨਾਲ ਕੇਕ ਕੋ ਨਰਮ ਕੇਕ ਕੋ ਜਲੇਬੀ ਬਾਜ਼ੀ ਕੋ ਸ਼ਵਾਰਮਾ ਬਾਜ਼ੀ ਖੁੱਲ ਕੇ ਦੱਸ ਦਿਓ ਜਰਾ 350 500 ਰੁਪਏ ਦੇ 350 350 ਨੇ ਯਾਰ ਭਾਈ ਦਾਲ 220 ਦਾ ਇਹ ਦੇਖੋ 350 ਤੁਸੀਂ ਅਮਾਉਂਟ ਦੱਸੀਗਾ ਯੂਆ ਦੁਆ ਦਰੇ ਦੇ ਨੂੰ ਚਲੋ ਮੈਂ ਤੂੰ ਦੇ ਇਹੀ ਆ ਤੇਰੀ ਵੀ ਰੁੜ ਗਿਆ ਤਾਂ ਜਾ ਓਏ ਜੱਟਾ ਉੱਪ ਕੇ ਮਰ ਓ ਜਾ ਜੀ ਯਾਰ। ਓਏ ਜੱਟਾ ਨਹੀਂ ਜਾ ਓਏ ਜੱਟਾ ਐਸੇ ਕਿਉਂ ਦੀਆਂ ਉੱਥੇ ਕਰਨ ਦਿਆ ਮੈਂ ਜੇ ਕਰਤਾ ਇਦਾਂ ਜੀ ਕੰਮ ਅਸੀਂ ਐਵੇਂ ਇੰਨੀ ਪਾਲਿਸ਼ ਜ਼ਾਇਆ ਕੀਤੀ ਯਾਰ ਹੁਣ ਚਾਹ ਰਹਿਣ ਦਈਏ ਫੇ ਤੂੰ ਤਾਂ ਕਹ ਪਾਲਿਸ਼ ਜ਼ਾਏ ਬਹੁਤ ਕਰਦਾ ਗੱਲ ਇਹ ਆ ਕਿ ਹੁਣ ਮੈਨੇਜਰ ਦੇ ਸਿਰ ਤੇ ਗੱਲ ਇੱਕ ਹੀ ਸਾਡੇ ਦਿਲ ਦਫ਼ਤਰ ਚ ਬੰਦਾ ਹੀ ਇੱਕ ਸੋਬਰ ਡੀਸੈਂਟ ਪੜਿਆ ਲਿਖਿਆ ਖੁੱਲੇ ਦਿਲ ਵਾਲਾ ਯਾਰ ਖਵਾ ਤੇ ਦਿੱਤੀ ਹੁਣ ਫੁੱਲ ਬੁਲਰ ਦਾ ਮੂੰਹ ਗੋਲ ਜੀ ਲੈ ਕੇ ਬੈਠੇ ਰਹਿੰਦੇ ਹੋ ਕਿਤੇ ਥੋੜਾ ਚਾਹ ਪਾਣੀ ਜਾ ਕੇ ਕਰੋ ਓ ਯਾਰ ਮਹਿੰਦਰ ਬਾਦਸ਼ਾਹ ਤੇਰੇ ਹੱਥ ਚ ਅਕਾਊਂਟ ਫਿਰ ਇੱਥੇ ਲਿਆ ਕੇ ਬਣਾ ਲਓ ਇੱਥੇ ਲਿਆ ਕੇ ਬਣਾਣੀ ਆ ਮੈਂ ਕਹਿ ਦਿੰਦਾ 220 ਰੁਪਏ ਦਿਓ ਤੇਲ ਦੇ ਉਹ ਦੁੱਧ ਦੇ 100 ਰੁਪਿਆ ਮੋਟਰਸਾਈਕਲ ਦਾ ਮੈਂ ਡੇਲੀ ਤੇਲ ਲੱਗਦਾ ਭਾਈ ਉਹ ਲੈਣਾ ਜਾਣਾ 330 ਰੁਪਏ ਦੇ ਦਿਓ यार फॉर गॉड सेक यार कसम से कालू आप ऐसी ओ बात भाजी करो। हाँ जी कसम से कि 400 मक्कू ने डेली 500 का तेल 100 लगा रुपए के का अंदर- तेल यार तुम 100 रुपए के तेल की बात माशाल्लाह सारे जने यार कमाते हैं तेल का तुम्हें तो मसला ही नहीं है तेल तो होता ही अगले बंदे का है जिसने तुम्हें काम पे रखा हुआ है वो तुम्हें वही तो पेट्रोल के पैसे भी दे रहा है तनख्वाह भी दे रहा है यार बात करते हो तुम नहीं बाकी फ्यूल एडजस्टमेंट का तो तुम्हारा एक तजर्बा है यार मैं तुम नापैद बने हुए हो ना भी आहो नापैद बने हुए हो ना भी हो ये एडजस्टमेंट कर लेता है यार तुमने चाय पीनी है मिठे को गाल चलो, कर छोड़ो। हिचकी लग जवे यार मेनू कोई मैं परेशान होई ओए जेड़ा बड़ा बेटा नहीं ओए
ਵਿਸਕੀ ਦੇ ਪੁਰ ਕਰਾ ਨਹੀਂ ਪੀਣੀ ਚਾਹ ਸੱਚੀ ਯਾਰ Half ਜੱਟਾ cup ਪੀਏਗੇ। ਜੀਆ ਜੱਟਾ ਜੀਆ ਜੱਟਾ ਕੀ ਬਾਤ ਹੈ ਯਾਰ। ਜੀਆ ਜੱਟਾ ਤੇਰਾ ਜੋੜ ਹੀ ਕੋਈ ਨਹੀਂ। ਤੂੰ ਪੀਣੀ ਆ 60 60 100 ਯਾਰ ਚਾਵਾ ਮੰਗਾ ਲਓ ਨਾਲ ਬਿਸਕੁਟ ਬੁਸਕੁਟ ਮੈਂ ਮੰਗਾਨਾ ਬਿਸਕੁਟ ਚਾਵਾ ਮੰਗਾ ਲਓ ਨਾ ਬਿਸਕੁਟ ਬੁਸਕੁਟ ਰਹਿਣ ਦੋ ਤੇ ਪੈਸੇ ਕੀ ਤੇ ਦੇ। ਕਰੈਕਟਰ ਆ ਯਾਰ, ਪੈਸੇ ਤਾਂ ਕੱਢ ਕੇ ਦੇਗੀ ਹਵਾਵਾਂ ਤੁਸੀਂ ਮੰਗਾ ਲਓ ਨਾ ਚਾਵਾ ਚੂਆ ਉਰੇ ਦੇ ਪੈਸੇ ਦੇ ਕਿੱਧਰ ਦੇ ਯਾਰ ਪੈਸੇ ਦੇ ਨਾ ਕੱਢ ਕੇ 2 ਵਾਰੀ ਹੁਣ ਬਾਹਰ ਆ ਗਏ, ਤੀਸਰੀ ਵਾਰੀ ਹੁਣ ਸਾਡੇ ਹੀ ਆ। ਲਓ ਜੀ ਪਾਕਿਸਤਾਨੀ ਲਾਅ ਦੇ ਮੁਤਾਬਕ ਤਾਜ਼ਰਾ ਤੇ 302 ਦੇ ਤਹਿਤ ਇਹਨੇ ਮੇਰੀ ਪਾਕਟ 'ਚ ਪਾਇਆ ਹੱਥ ਇਹ ਕਾਨੂੰਨੀ ਜੁਰਮ ਹੈ ਮੈਂ ਪਾਕਟ ਦੇ ਤੱਕ ਪਹੁੰਚਿਆ ਨਹੀਂ ਅਜੇ ਨਹੀਂ ਮੈਂ ਕਾਨੂੰਨੀ ਪਹੁੰਚਿਆ ਜੁਰਮ ਹੈ ਕਿਸੇ ਦੇ ਮੋਬਾਈਲ ਦੀ ਚੈਟ ਇੰਜ ਕਰਕੇ ਪੜਨੀ ਉਹ ਵੀ ਜੁਰਮ ਹੈ ਜੁਰਮ ਵੈਰੀ ਗੁੱਡ। ਓਏ ਆ ਵੱਡਾ ਪੁਆਇੰਟ ਚੁੱਕਤਾ ਇਹੋ ਹਾਂ ਐਹਲੀ ਦੇ ਇੱਥੋਂ ਹੀ ਵਿੱਚ ਸ਼ੁਰੂ ਹੋਈ ਸੀ ਗੱਲ। ਐਟੀਗੇਟਰ ਇਹ ਐਟੀਗੇਟਰ ਹੈਗਾ ਹੈ, ਸਹੀ ਗੱਲ ਇੰਜ ਹੈ। ਕਰਕੇ ਬੰਦਾ ਬੈਠਾ ਤੇ ਇੱਥੇ ਆ ਕੇ ਬੰਦਾ ਇੱਕ ਬਹਿੰਦਾ ਵਾ। ਸਾਨੂੰ ਟਾਈਮ ਨਹੀਂ ਮਿਲ ਰਿਹਾ ਸਾਡੇ ਕੋਲ ਵਕਤ ਦੀ ਬੰਦਸ਼ ਆ ਮੈਨੂੰ ਨਾਕ ਦਿਨ ਰੋਕਣ ਬਹੁਤ ਡਏ ਆ ਹਾਏ ਹਾਏ ਹਾਏ। ਮੈਂ ਤਾਂ ਕਸਮ ਮੈਂ ਐਸੇ ਦੇ ਮੁੱਦੇ ਉਜਾਗਰ ਕਰਾਂ ਤੁਹਾਡੇ ਦੇਣ 'ਚ ਵੀ ਨਾ ਆਉਣ ਮੈਂ ਨਾਲ ਦੇ ਮੁਲਕਾਂ ਦੇ ਮਸਲੇ ਹੱਲ ਕਰਦਾ ਕਾਕਾ ਪੁੱਤ ਐਨੂੰ ਹੋ ਜਾ ਪੁੱਤਰੋ ਏ ਯਾਰ ਗੱਡੀ ਦੇ ਲਾਗੇ ਨਾ ਖਲੋ ਡਿੱਗ ਜਾਣੀ ਹੈ। ਲੇਕਿਨ ਯਾਰ ਇਹ ਬੜੀ ਅੱਛੀ ਗੱਲ ਹੈ ਕਿ ਤੁਸੀਂ ਮੈਸੇਜ ਕਰ ਰਹੇ ਹੋ ਤੇ ਮੈਂ ਐਵੇਂ ਹੀ ਇੱਧਰ ਹਾਂ ਇਹ ਬਦਤਮੀਜ਼ੀ ਹੈ, ਜਹਾਲਤ ਹੈ। ਸਕੀ ਮਿਸਿਸ ਤੁਹਾਡਾ ਫੋਨ ਨਹੀਂ ਯੂਜ਼ ਚੈੱਕ ਨਹੀਂ ਕਰ ਸਕਦੀ ਉਹ ਯਾਰ ਮਿਸਿਸ ਕਰ ਸਕਦੀ ਹੈ, ਤੁਸੀਂ ਨਹੀਂ ਉਹਦਾ ਕਰ ਸਕਦੇ। ਚਲੋ ਲਿਆਓ ਫਿਰ ਯਾਰ ਆ ਚਾਬੀ ਦੇ ਮੋਟਰਸਾਈਕਲ ਤੇਰੀ ਲੈ ਫੇਰ ਜਾ ਲੜਾਈ ਆ। ਤੇਰੀ ਮੋਟਰਸਾਈਕਲ ਲੈ ਚੱਲ ਗੱਲ ਸੁਣ ਇੱਕ ਹਾਂ ਕਿਹੜੀ ਗੱਲ ਸੀਗੀ ਯਾਰ ਮੈਂ ਕਿਹਾ ਯਾਰ ਦੇਖੋ ਨਾ ਕਿ ਤੁਸੀਂ ਉਹਨੂੰ ਪਹਿਲੇ ਲੈ ਕੇ ਦੋਗੇ ਤੇ ਫੇਰ ਹੀ ਉਹਦਾ ਮੋਬਾਈਲ ਚੈੱਕ ਕਰੋਗੇ। ਓਏ ਚਾਬੀ ਦੇ ਕਿੱਥੇ ਹਾਂਜੀ ਚਾਬੀ ਦੇ ਇਹ ਸਾਲਿਆ ਖੂਚ ਕਮਾਉਣ ਵਾਲੀ ਗੱਡੀ ਨਹੀਂ ਹੈਗੀ ਹਰ ਬੰਦਾ ਹੀ ਲਈ ਜਾਵੇ ਇੱਥੇ ਰੱਖ ਉਹ ਇੱਥੇ ਚੱਕ ਉਹ ਲਾ ਦੁੱਧ ਨਹੀਂ ਲੈ ਕੇ ਆਉਣਾ ਉਹ ਯਾਰ ਨਹੀਂ ਲੈ ਤੇ ਉਹਨਾਂ ਦੁੱਧ ਇੱਥੇ ਰੱਖ ਓ ਮੇਰੀ ਮੋਟਰਸਾਈਕਲ ਨਹੀਂ ਸਹੀ ਯਾਰ ਇਹ ਵੀ ਨਹੀਂ ਇਹ ਵੀ ਖਰਾਬ ਕਰਦੇ ਇੱਥੇ ਰੱਖ ਖਿਲਾ ਏਦਾਂ ਲੈ ਸਿਖਾਓ ਯਾਰ। ਇੱਥੇ ਖਿਲਾ ਰੇ ਛੱਡ ਤੂੰ ਦੇ ਦੇ ਇੱਥੇ ਖਿਲਾ। ਮਿੱਠੇ ਰੱਬ ਦਿੰਦਿਆਂ ਨੂੰ ਹੀ ਦਿੰਦਾ ਵਾ, ਦੇ ਉਹਨੂੰ। ਦਿਲ ਵੱਡਾ ਕਰ ਦੇ ਸ਼ੋ ਦੇ ਤੈਨੂੰ ਕਿੱਡਾ ਕੁ ਵੱਡਾ ਕਰੇ ਬਿਮਾਰੀ ਆ ਦਿਲ ਵੱਡਾ ਕਰਨਾ ਓ ਮੈਂ ਤੁਹਾਨੂੰ ਦੱਸਦਾ ਕੀ ਕਰਾਂ ਮਾਜੀ ਦਾ ਦਿਲ ਪਵਾਲ ਮਾ ਇੱਧਰ ਆ ਨਾ ਇੱਧਰ ਆ ਇੱਧਰ ਆ ਇੱਧਰ ਆ ਯਾਰ ਹੁਣ ਚਾਹ ਲਿਆਉਣੀ ਨਹੀਂ ਯਾਰ ਛੱਡ ਦੇ ਯਾਰ ਚੈੱਕ ਕਰ ਲੂ ਮੇਰੀ ਗੱਡੀ। कालू, शर्म वाली बात है यार, अभी रात तुम्हारा इतना अच्छा माहौल था। ਨਹੀਂ ਉਹ ਉਧਰ ਬਾਹਰ ਤੇ ਇੱਧਰ ਇੱਧਰ ਹੱਦ ਰੋਂਡਿਆ ਵਾ ਤੇਰੀ ਸੇਲ ਚੰਗੀ ਭਲੀ ਜਾਣਦੇ ਹੀ। ਇਹ ਤਾਂ ਮਿੰਨ ਤੇ ਮਾਲੜਾ ਬਣੇ ਆ ਯਾਰ हैं ਉਹ ਸਵੇਰ ਟਾਈਮ ਤੇ ਕਹਿੰਦੇ ਆ ਆ ਦੇਖ ਲੈ ਅਸੀਂ 3 टाइम बैठ रहा है ये बंदा। ਅਸੀਂ 15 ਦਿਨੋਂ ਕੋ ਲਾਈਵ ਨਹੀਂ ਆਉਂਦੇ ਵੀ ਨਹੀਂ ਯਾਰ ਯਾਰ ਮੋਟਰਸਾਈਕਲ ਦੇ ਦੇ ਲੁਧਿਆਣਾ ਵਾ ਮੈਂ ਕਰੋ ਡਾਕੂਮੈਂਟ ਲਗਾਉਣਾ ਤੂੰ 1.5 ਲੱਖ ਰੁਪਏ ਦੀ ਗੱਡੀ ਲਈ ਆ ਅਸੀਂ ਥੋੜੇ ਦੇਖ ਲੈ ਛੋਟੇ ਯਾਰ। ਮਾਡੇ ਵਾਸਤੇ ਰੱਖੀ। ਸਾਡੇ ਤੋਂ ਗੱਡੀ ਚੰਗੀ ਹੋ ਗਈ ਤੈਨੂੰ ਬਹੁਤ ਅੱਛੀ ਐਡੀ ਆ। ਦੁਨੀਆ ਸੁਣਨ ਦੀ ਆ ਉਹ ਕੀ ਕਹਿਣਗੇ ਕਿ ਮਿੱਠੇ ਦੇ ਦਿਲ ਦੇ ਵਿੱਚ ਸਾਡੇ ਵਾਸਤੇ ਇੰਨਾ ਆਹੀ ਗੱਲ ਵਾ ਇਹ ਮੁੱਦਾ ਉਜਾਗਰ ਕਰੋ ਕਿਸੇ ਦੀ ਮਰਜ਼ੀ ਵਿਦਆਊਟ ਪਰਮਿਸ਼ਨ ਤੁਸੀਂ ਕੋਈ ਚੀਜ਼ ਯੂਜ਼ ਨਹੀਂ ਕਰ ਸਕਦੇ ਨਹੀਂ ਕਰ ਸਕਦੇ। ਇਹ ਲਾਅ ਦੇ ਵਿੱਚ ਤਾਜ਼ਰਾ ਤੇ 302 ਦੇ ਤਹਿਤ ਸਜ਼ਾਏ ਫਾਂਸੀ ਆ ਲਿਹਾਜ਼ਾ ਪ੍ਰੋਗਰਾਮ ਦਾ ਜਿਹੜਾ ਨਿਚੋੜ ਹੈ ਨਾ ਉਹ ਇਹ ਆ ਕਿ ਇਦਾਂ ਹੀ ਰਹਿਣਾ ਭਾਈ। ਹਾਂ ਮੈਂ ਕੱਢ ਲਿਆ ਨਿਚੋੜ। ਨਹੀਂ ਚੇਂਜ ਕਰ ਸਕਦਾ ਇਹ ਥੁੱਕੋ ਜਿਵੇਂ ਮਰਜ਼ੀ ਭਾਈ। ਉਹਨਾਂ ਨੂੰ ਹੱਲ ਦੇਣਾ ਵਾ। ਹਾਲੂ ਲੈ ਨਹੀਂ ਗਾ ਉਹ ਗੱਡੀ ਨਹੀਂ ਦੇਂਦੇ ਉਹਨੂੰ ਵਿਚਾਰੇ ਦੁੱਧ ਲੈਣ ਜਾਣਾ ਯਾਰ। ਹਾਲ ਅਸੀਂ ਕਿਤਨਾ ਤੂੰ ਸਲਾਦ ਤਾਂ ਬਣਾਇਆ ਹੋਇਆ ਬੁੜਬੁੜ ਸਾਡੀ ਨਹੀਂ ਬਣਨ ਦਈ ਅਸੀਂ। ਤੂੰ ਸਲਾਦ ਦੀਆਂ ਤੇ ਚਮਚੀਆਂ ਖਾ ਲਿਆ ਵਾ ਯਾਰ ਮੈਂ 2 ਖਾਧੀ। ਸਕਾਲਰ ਤੋਂ ਸ਼ੁੱਧਾ ਬਣ ਗਿਆ ਉਹਦੇ ਨਾਲ ਅਸੀਂ ਤੇ ਆਪ ਗੇਮਰ ਬਣੇ। ਅਸੀਂ ਯਾਰ ਸਾਡਾ ਆਪਣਾ ਹੀ ਦਿਲ ਵੱਡਾ ਹੈਗਾ ਨਿੱਕੇ ਨਿੱਕੇ यार ਇਹ ਕੱਲੇ ਕੱਲੇ ਬੰਦੇ ਨੂੰ ਸਹੀ ਹੋਣਾ ਪੈਣਾ। ਹੋਣਾ ਪੈਣਾ। ਹੁਣ ਤੁਹਾਨੂੰ ਮੈਂ ਨਵੀਂ ਗੱਲ ਦੱਸਵਾਂ ਕਰਨਾ ਤੁਸੀਂ ਆਪ ਸੱਚੀ ਪੜ੍ਹੇ ਲਿਖੇ ਬੰਦੇ ਜਿਹੜੇ ਹਰ ਵੱਡੀ ਤੇ ਕਰਦੇ ਆ ਮੇਰਾ ਖੁਦ ਦਾ ਤਜਰਬਾ ਵਾ ਜ਼ਾਤੀ ਕਦਨ ਕਰਦੇ ਓਜੜ ਵੱਡੀ ਤੇ ਜਦੋਂ ਤੁਸੀਂ ਕੁਰਬਾਨੀ ਕਰ ਲਈ ਜਿਹੜਾ ਓਜੜ ਆ ਨਾ ਓਜੜ ਦੇ ਨਾਲ ਇੱਕ ਗੋਲ ਜਿਹਾ ਲੱਗਾ ਹੁੰਦਾ ਵਾ ਉਹ ਉਹ ਹੁੰਦਾ Power ਵਾ button। ਪਗਾਨਾ ਯਾਰ ਪਕਾਨਾ ਨਾਲ ਲੱਗਣ ਆਹ 2-2000 2500 ਤੋਂ ਕੱਲਾ ਹੀ ਵਿਕਦਾ ਵਾ ਅੱਛਾ ਜੀ। ਤੇ ਉਹ ਤੁਸੀਂ ਕਿਸੇ ਨੇ ਸੁੱਟਣਾ ਨਹੀਂ ਉੱਤੇ ਸਿਰ ਇਹ ਤੁਸੀਂ ਸਿਰਫ ਮੈਨੂੰ ਕਾਲ ਕਰਨੀ ਆ 70-71 ਤੇ ਮੈਨੂੰ ਕਾਲ ਕਰਨੀ ਆ ਤੁਸੀਂ ਕਹਿਣਾ ਮਿਠਾਈ ਤੁਹਾਡਾ ਪਕਾਨਾ ਜਾਂ ਪਿਆ ਆ ਕੇ ਲੈ ਜਾਓ ਮੇਰਾ ਨੰਬਰ ਵੀ ਦੇ ਦੇ ਉਹ ਪਕਾਨੇ ਜਿੰਨੇ ਹੋ ਸਕਦੇ ਆ ਭਰਾ ਨੂੰ ਦੇਣੇ ਤੁਸੀਂ ਭਰਾ ਨੇ ਮੈਂ ਹੋ ਸਕਦਾ ਇਹਦਾ ਕੁਝ ਪਾਲਮਾ ਤੂੰ ਵੈਗਨਾਰ ਦੀਆਂ ਸੀਟਾਂ ਕਢਾਤੀਆਂ ਪਿੱਛੋਂ। ਉਹ ਪਗਾਨੇ ਦੇ ਗਣੇ ਨੇ ਇਹ ਕਰਨਾ ਕੰਮ। ਲੋਡਰ ਲਿਆ ਵਾ ਅੱਛਾ ਈ ਦੇ 3 ਦਿਨ ਤੁਣ ਕੇ ਲਾਉਣੇ ਭਰਾਵਾ ਉੱਤੇ ਹੀ ਠੀਕ ਹੈ ਠੀਕ ਹੈ ਲੋ ਜੀ ਸਾਰੇ ਜਣੇ ਮਿੱਠੇ ਦਾ ਨੰਬਰ ਨੋਟ ਕਰ ਲਓ ਤੇ ਅੰਤੜੀਆਂ ਦਾ ਪੂਰਾ ਪੀਸ ਹੁੰਦਾ ਉਹ ਗੁੱਛਾ ਜਿਹਾ ਪੂਰਾ ਹਾਰ ਉਹ 2500 ਦਾ ਵਿਕਦਾ ਵਾ ਠੀਕ ਹੈ, ਉਹ ਗਿੱਛ ਓਜੜ ਖਾਲੀ ਕਰਕੇ ਓਜੜ ਦੇ ਧਮਾਕਾ ਬਹੁਤ ਆਉਂਦਾ ਵਾ ਤੁਹਾਨੂੰ ਪਤਾ ਹਲਕਾ ਜਿਹਾ ਕੱਟ ਲੱਗ ਜੇ ਪੂਰਾ ਮੱਲਾ ਸ਼ਾਨ ਮਾਰਦਾ ਵਾ ਸੁਜ਼ੂਕੀ ਵੈਗਨ ਲੈ ਕੇ ਮਿੱਠਾ ਤੁਹਾਡੇ ਦਰ ਤੇ ਪਹੁੰਚੇਗਾ ਦਿੱਲੀ ਤੇ ਪਹੁੰਚੇਗਾ ਓਜਰ ਹਰ ਜਿਹੜੇ ਵੀ ਅਲਾਇਸ਼ੇ ਅਲਾਇਸ਼ਾ ਵੀ ਯਾਦ ਰੱਖਣਾ ਵਾ ਗੋਲ ਹੈਟ ਪਾਇਆ ਤੇ ਪੈਪ ਵਾਲਾ ਸਿਗਰਟ ਪੀਂਦੇ ਆ ਤੇ ਜਾ ਕੇ ਪੁੱਛਦੇ ਆ ਕਹਾਂ ਬੜਾ ਹੈ ਓਜਰ ਗਾੜੀ ਮੁਝੇ ਬਤਾਓ ਮੈਂ ਹਾਜ਼ਰ ਹੂੰ ਕ੍ਰਿਸ਼ ਵਾਲਾ ਮਾਸਕ ਪਾ ਕੇ ਤਾਂ ਕ੍ਰਿਸ਼ ਵਾਲਾ ਮਾਸਕ ਐ ਉਜੜ ਲੱਭਣ ਡਿਆ ਐ ਤੁਹਾਡੀ 8 ਸਾਲ ਦੀ ਮਿਹਨਤ ਮੁਹੱਬਤ ਦਾ ਹੁਣ ਪਤਾ ਲੱਗਣਾ ਤੁਸੀਂ ਕਹਿੰਦੇ ਵੀ ਸਜਾਦ ਜਨੀ ਟੀਮ ਨੇ ਸਾਨੂੰ ਬਹੁਤ ਪਿਆਰ ਦਿੱਤਾ ਪਕਾਨੇ ਬਾਹਰ ਨਾ ਜਾਣ ਬਸ ਉਹ ਜਿਹੜੇ ਗੋਲ ਗਏ ਹਨ ਉਹ ਵਾਹ ਅਸੀਂ ਮੈਂ ਐਦਾਂ ਕੌਣ ਦੱਸਦਾ ਹੱਥ ਵੜ ਕੇ ਕੌਣ ਰੇਟ ਦੱਸਦਾ ਯਾਰ ਸਾਲਿਆ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਯਾਰ ਵੀ ਤੇਰੇ ਸਾਹਮਣੇ ਉਹਦੇ ਠਾਕਰ ਨੇ ਗਲਤ ਫੈਸਲਾ ਕਰਤਾ ਕਲੈਪ ਕਿਦਾਂ ਯਾਰ ਕਰਨੇ ਕਿੱਡੀ ਵੱਡੀ ਗੱਲ ਕੀਤੀ ਇਹਨੇ ਕਿ ਯਾਰ ਸਾਡੀ ਟੀਮ ਨੂੰ ਪਿਆਰ ਦੇਣਾ ਵਾ ਸਾਨੂੰ ਯਾਦ ਰੱਖਣਾ ਵਾ ਯਾਰ ਪਿਆਰ ਵੀ ਉਹਨੇ ਕਿਹਾ ਓਜਰ ਤੇ ਉਹ ਗੁਬਾਰਾ ਜਿਹਾ ਦੇਣਾ ਆਹ ਗੁਬਾਰਾ ਜਾ ਵਾਹ ਯਾਰ ਕਾਲੂ ਇੱਕ ਮਿੰਟ ਸਬਰ ਤਾਂ ਕਰ ਲੈ ਪੁੱਤ ਤੈਨੂੰ ਪਤਾ ਲੱਗ ਕੀ ਤੈਨੂੰ ਅਰਥ ਪੈ ਗਿਆ ਵਾ
ਔਰ ਹੋ ਸਕੇ ਮਟਨ ਬੀਫ ਜਿਹੜਾ ਮੈਨੂੰ ਮਨਾ ਵਾ ਕੀਮਾ ਯਾਰ ਆ ਕਾਲੂ ਬੜਾ ਬੇਵਕੂਫ ਆ, ਹਰਲੀ ਜੁਗਤ ਨਾਲ ਮੈਚ ਬੰਦ ਕਰੀਏ। ਸਾਲੇ ਦੀ ਜੁੱਤੀ ਪਾ ਕੇ ਬੁੱਢੀ ਨੂੰ ਬਾਜੀ ਬਾਜੀ ਕਹੀ ਜਾਂਦੇ। ਚਲੋ ਜੀ ਆਪਣੇ ਵੱਲੋਂ ਭਾਜੀ ਹੁਣ ਮੁਕਾ ਲਓ, ਜੋ ਮਰਜ਼ੀ ਕਰੋ। ਨਹੀਂ ਹੁਣ ਮੇਰੀ ਗੱਲ ਸੁਣੋ, ਇੱਥੇ ਕੀ ਦੇ ਕੇ ਜਾ ਰਿਹਾ ਲੋਕਾਂ ਦੇ ਦੇਸ਼ ਲੋਕਾਂ ਚ? ਨੂੰ ਕੀ ਕੀ ਸ਼ੌਰ ਦੇ ਕੇ ਜਾ ਰਿਹਾ ਤੁਸੀਂ? ਨਹੀਂ ਇਹ ਸ਼ੌਰ ਆ। ਬਸ 10,000 ਲਿਆ, ਪੈਸੇ ਗੱਡੀ ਚਾਬੀ ਦੇ ਜਾ, ਮੈਂ ਜਾਵਾਂ। ਓਏ ਇੱਕ ਹੋਰ ਸ਼ੁਗਲ ਦੀ ਗੱਲ ਚਾਬੀ ਤਾਂ ਦੇ, ਮੋਟਰਸਾਈਕਲ ਚਾਬੀ ਲੈ ਕੇ ਦੇ। ਐ ਨੂੰ ਕਰੀ ਓਏ ਉਹ ਬੜਾਂ ਦੇ ਫੈਲ ਯਾਰ ਆਵੇ ਓਏ ਉਹ ਪਤਾ ਕੀ, ਉਹ ਚੇਪੀ ਜੀ ਲਾਈ ਆ, ਫੇਰ ਉਖੜ ਗਈ। ਬਣਿਆ। ਓਏ ਉਖੜ ਗਈ ਆ ਉਹ। ਇੰਨੀ ਸ਼ਿਲਟ ਦਾ ਲਗਾਰਾ ਲੱਥਾ ਤੇ ਸ਼ੋਚ ਬੈਠ ਓਏ ਓਏ ਉਖੜ ਗਈ ਆ ਯਾਰ। ਓਏ ਉਖੜ ਗਈ ਆ ਯਾਰ। ਓਏ ਮੇਰੀ ਗੱਲ, ਉਹ ਠਹਿਰ ਤੇ। ਕਦਾ ਸ਼ਰਟ ਉਖੜ ਗਈ ਆ। ਓਏ ਉਖੜ ਗਈ। ਸ਼ਰਟ ਤੇ ਕੇਲੇ ਨਿਕਲ ਗਏ ਆ। ਬੇ ਦੇਖ ਲੈ ਸਾਡੀਆਂ ਗੱਲਾਂ ਦੇ ਖਿਲਾਫਾ ਕਰਦੇ ਨੇ, ਆਪਣਾ ਪਤਾ ਨਹੀਂ। ਲੱਗ ਓਏ ਕੱਟਦੀ ਯਾਰ ਇਹ। ਓਏ ਫੈਸਲ ਭਾਈ ਨੇ ਕਿਦੋਂ ਆਣਾ? ਕੱਲ ਪਰਸੋਂ। ਅੱਜ ਆਇਆ ਨਾ ਯਾਰ ਉਹਨਾਂ ਨੇ। ਚਲੋ ਉਹਨਾਂ ਨੂੰ ਆ ਖਤਮ ਕਰ ਦੇਣਾ ਭਾਜੀ। ਖਤਮ ਹੈ। ਨਾਜ਼ਰੀਨ ਸ਼ੁਕਰੀਆ ਤੁਹਾਡਾ ਹੁਣ ਬਹੁਤ। ਆਖਰੀ ਗੱਲ ਇਦਾਂ ਹੀ ਦੱਸ ਜਾ ਕੇ ਉਹ ਸਾਰੀ ਰਾਤ ਜਾਗਦੇ ਰਹਿਣ, ਉਹਨਾਂ ਦੀ ਅੱਖਾਂ ਚ ਆਂਸੂ ਆ ਜਾਵੇ ਕਿ ਯਾਰ ਅਸੀਂ ਕੀ ਹਾਂ, ਕਰਾਂਗੇ। ਇੱਕ final ਗੱਲ ਸਿਰਫ ਕਰੀਏ। ਇੱਕ final ਗੱਲ ਕਰ। ਸੱਚੀ ਇਸ ਚੀਜ਼ ਨੂੰ ਸਾਰੇ ਬਜ਼ੁਰਗ ਵੱਡੇ ਮਾਂ ਭੈਣ ਭਰਾ ਜੀ ਤੋਂ ਕਰ ਸਾਰੇ ਦੋਸਤ ਹਰ ਬੰਦਾ ਅਮੀਰ ਗਰੀਬ ਆਪਣਾ ਪਰਾਇਆ ਸਾਰੇ ਇਸ ਗੱਲ ਨੂੰ ਮੰਨੇਗਾ। ਜਿਹੜੀ ਨਸੀਹਤ ਕਰਕੇ ਜਾਵਾਂਗੇ ਤੁਹਾਨੂੰ ਪਤਾ ਲੱਗੇਗਾ ਕਿਸੇ ਮਰਦ ਦੇ ਕਲੰਦਰ ਨੇ ਗੱਲ ਗੱਲ ਕੀਤੀ ਹੈ। ਇੱਕ ਮਿੰਟ ਮੈਂ ਜ਼ਰਾ ਸ਼ਾਰਟ ਵੀ ਪਾਵਾਂਗਾ। ਹਾਂ ਛੋੜ ਮਠਿਆ ਜਾਏਗਾ ਮੇਰਾ। ਇੱਕ ਮਿੰਟ ਓਏ ਮਕਾ ਮਿੱਠੇ ਮੇਰੇ ਲੱਗ ਗਏ ਉਦਾਂ। ਚਲੋ ਜੀ। ਚੱਲ ਤੁਹਾਨੂੰ ਇਸ ਗੱਲ ਦਾ ਮੁੱਲ ਪਾ ਦਿਆਂਗੇ ਕਿ ਤੁਸੀਂ ਘੰਟਾ ਭੰਨਿਆ ਨਹੀਂ, ਘੰਟਾ ਤੁਹਾਡੇ ਕਿਸੇ ਕੰਮ ਆਇਆ ਵਾ। ਕਹਿੰਦੇ ਹੁੰਦੇ ਲਫ਼ਜ਼ ਇੱਕ ਵੀ ਕਿਸੇ ਸ਼ੋਅ ਚੋਂ ਜਾਂ ਕਿਸੇ ਗੱਲ ਚੋਂ ਕਿਸੇ ਤਿਉਹਾਰ ਚੋਂ ਮਿਲ ਜਾਵੇ ਤੇ ਉਹ ਪੂਰਾ ਹੋ ਜਾਣਾ। ਕਹਿੰਦਾ ਜਿਹੜੀ ਤੁਹਾਨੂੰ ਨਸੀਹਤ ਕਰ ਦੇਣੀ ਵੱਲਾ ਬਾ ਖੁਦਾ ਨਵੀਂ ਗਾ ਬਾਤ ਆ। अगली किस्त में बताएंगे मीठापुरिया वो बात जिससे तकदीरें बदल जाएंगी, सवर जाएगा, सब कुछ ਵਾਹ बदल ਮਿੱਠੇ जाएगा। ਯਾਰ ਕਿਆ ਚੁੱਪ ਨਹੀਂ ਕਰਦਾ, ਚੁੱਪ ਨਹੀਂ ਕਰਦਾ। ਆ ਜਿਹੜੀ ਤੂੰ ਤਾੜੀ ਮਾਰਦਾ ਵਾ ਨਾ, ਹੀਰੋ ਕੋ ਗਲਤ ਕੰਮ ਕਰਕੇ ਘਰ ਆ ਮੈਨੂੰ ਤਾਂ ਪਿਓ ਪੌੜੀਆਂ ਖਲੋ ਕੇ ਮਾਰਦਾ ਬਹੁਤ ਅੱਛੇ ਕੀਆ ਕ੍ਰਿਸ਼ਨਾ ਬੇਟਾ ਬਹੁਤ। ਉਹ ਇਹਦਾ ਤਾੜੀ ਮਾਰਦਾ ਕੀ ਬਣ ਗਈ